अस्सलामुअलैकुम नाज़रीन, सज्जाद जानी ऑफिशियल में खुश आमदीद। आप देख रहे हैं टी टाइम, मेरे साथ फरीद और फैसल और दानिशबाज और आपकी समातों की नज़र है। मुझे इश्क है तुझी से, मेरी जान जिंदगानी, तेरे पास मेरा दिल है, मेरे प्यार की निशानी। मुझे इश्क है तुझी से, मेरी जान जिंदगानी, तेरे पास मेरा दिल है, मेरे प्यार की निशानी। मेरी जिंदगी में तू है, मेरे पास क्या कमी है, जिसे गम नहीं खिजा का वो बहार तूने दी है, मेरे हाल पर हुई है तेरी खास मेहरबानी, तेरे पास मेरा दिल है, मेरे प्यार की निशानी। दिलों तक साजिद रिचार्ज हो गया है ना भाई। ये जो है ना तानपुरा और साथ में वो ये तरीका ठीक है, थोड़ा गा के उसका पीस बजाओ और फिर साले की कैसा नाज़रीन ये जरा बताना है आपने लाजमी, साजिद इसके बारे में लाजमी कमेंट करना है। ओए ਇਹਦਾ ਨਾਂ ਕੀ मतलब एंज नहीं, इन्हों एंज नहीं करीदा। ਇਹਦਾ ਨਾਮ इसका नाम है तानपुरा। ये पहले दौर में आता था जो ऐसे पकड़ के रियाज नहीं करते थे ऐसे खारिज कर करके, अब उन्होंने ये इलेक्ट्रिक कर दिया, लेकिन ये ओरिजिनल तानपुरा है, ये वो मशीनी नहीं है, आर्टिफिशियल या बनाया हुआ नहीं है, ओरिजिनल रिकॉर्ड करके हमें हमारे तक ओरिजिनल ही आता है। इसलिए मुगलपुरे तो बाद तानपुरा ये आपने बताना है कि ये कैसा लगा आपको, कि ये लगा के साथ में वो बजा के साथ में गाना आपको कैसा लगा, ये आपने लाजमी बताना है। ਆਬਾਸ मैं क्या पागल है। ਆਬਾਸ हाँ ਆ ਪੈਪ ਵਾਲੀ ਪਿਆਨੋ ਵਜਾ ਰਿਹਾ ਤੇ ਹੰਬ ਗਿਆ ਵਜਾ ਵਜਾ ਕੇ ਕੋਈ ਆਵਾਜ਼ ਨਹੀਂ ਨਿਕਲ ਰਹੀ। क्यों ਉਹ ਪੈਪ ਨੂੰ ਵਲ ਪਿਆ ਸੀ। अब्बास ने अच्छा इदा ਹੁੰਦਾ अक्सर मैं कहा ਵੱਜ ਕਿਉਂ ਨਹੀਂ, ਮੈਂ ਦੇਖਦਾ ਤੇ ਥੱਲੇ ਕਰਕੇ ਮੁਚੜਿਆ ਹੁੰਦਾ ਭਾਈ, ਇਹ ਵੀ ਇਹਦਾ ਬੜਾ ਹਿਸਾਬ ਆ। ਫਰੀਦ ਭਾਈ ਵੀ ਹਾਂ ਬਾਜਿਆਂ ਦੇ ਬਣ ਗਏ ਤੇ ਇੱਕ ਫੰਕਸ਼ਨ ਤੇ ਚਲ ਗਏ, ਬੋਲਿਆਂ ਦਾ ਫੰਕਸ਼ਨ ਸੀ, ਇਹ ਵਜਾ ਵਜਾ ਕੇ ਹੰਬ ਗਏ ਤੇ ਉਹਨਾਂ ਦਾ ਇੱਕ ਸਿਆਣਾ ਜਿਹਾ ਬੰਦਾ ਆ ਕੇ ਕਹਿੰਦਾ ਕਰੋ ਵੀ ਸ਼ੁਰੂ। ਉਹ ਸਾਰੇ ਬੋਲੇ ਦਾਨਸ਼ ਵੀ ਭਾਈ ਬਾਜਿਆਂ ਵਾਲਿਆਂ ਦਾ ਸਭ ਤੋਂ ਮੇਨ ਸੀ ਤੇ ਫੁੱਲ ਭਾਈ ਟਕਾ ਦੇ ਟਾਈਮ ਅੱਗੇ ਹੀ ਨਹੀਂ ਜਾ ਰਿਹਾ। ਮੈਂ ਕਿਹਾ ਤੂੰ ਨਹੀਂ ਅੱਗੇ ਜਾਣਿਆ, ਉਹ ਕਹਿੰਦਾ ਵੇਖ ਪੈਰ ਨਾਲੀ ਚ ਮਰ ਗਿਆ ਸੀ, ਬੰਦੀ ਕੱਢੀ ਹੋਈ ਬੰਦੇ ਭੇਜੇ। ਇਹ ਵੀ ਭਾਈ ਲੂਮਾ ਤੇ ਕੰਮ ਕਰਦਾ ਤੇ ਇਹਨੂੰ ਹੀਰ ਮਿਲਣ ਆਈ ਤੇ ਜਦੋਂ ਵਾਪਸੀ ਗਈ ਉਹਦੇ ਕੰਨ ਨੂੰ ਨੱਟ ਲੈਪਟ ਲੱਗਾ ਭਾਈ। ਅੱਛਾ ਮੈਂ ਤਾਂ ਦੱਸ ਰਿਹਾ ਲੂਮਾ ਕੇ ਗਿਆ ਜਿੱਥੇ ਕੱਪੜਾ ਨਹੀਂ ਪਾਉਂਦਾ ਪਾਵਰ ਲੂਮਸ, ਉਹ ਇੱਕ ਪੁਰਾਣਾ ਜਿਹੜਾ ਨਾ ਟਕ 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 ਉਹ ਫੱਟੀ ਚੱਲਦੀ ਸੀ, ਹੁਣ ਤਾਂ ਡਿਜੀਟਲ ਆ ਗਿਆ ਨਾ ਨਿਜ਼ਾਮ। ਪਹਿਲੇ ਜ਼ਰਾ ਉਹ ਲੱਕੜ ਵਾਲਾ ਫੱਟੀ ਲੱਗੀ ਹੁੰਦੀ ਸੀ, ਉਹ ਇੱਧਰ ਸਿੱਟਦੀ ਸੀ ਧਾਗੇ। ਅੱਛਾ ਪਿਛਲੇ ਚੋਂ ਤੂੰ ਪੁੱਛਿਆ ਸੀ ਉਸਤਾਦ ਜੀ ਇਹ ਤਾਣਾ ਬਣਾ ਕੀ ਹੁੰਦਾ? ਹਾਂਜੀ ਮੈਂ ਤਾਂ ਨਾਜ਼ਰੀਨ ਅੱਜ ਕੱਪੜੇ ਦੀ ਇੱਕ ਨਾ ਦੱਸਦਾ ਨਹੀਂ ਆਹ ਕਿ ਉਹਦਾ ਕੀ ਸਿਸਟਮ ਹੁੰਦਾ ਕੱਪੜੇ ਦਾ। ਕਹਿੰਦੇ ਨੇ ਕੱਪੜਾ ਇਹ 80-80 ਲਾਉਣਾ, ਅਕਸਰ ਤੁਸੀਂ ਸੁਣਿਆ ਹੋਏਗਾ 80-80 ਲਾਉਣਾ, 100-100 ਲਾਉਣਾ, 100-80 ਲਾਉਣਾ, 100-120 ਲਾਉਣਾ, ਠੀਕ ਹੈ ਜੀ, 60-60 80-60 ਇਹ ਧਾਗੇ ਦਾ ਇਹ 80-80 ਲਾਉਣ ਤੇ ਤੁਸੀਂ ਅਕਸਰ ਸੁਣਿਆ ਹੋਏਗਾ ਜੀ, ਠੀਕ ਹੈ ਜੀ। ਇਹ ਹੁੰਦਾ ਕੀ ਆ ਕਿ 1 ਮੁਰੱਬਾ ਇੰਚ ਚ, 1 ਮੁਰੱਬਾ ਇੰਚ ਚ ਯਾਨੀ ਕਪੜਾ ਖੁੱਲਾ ਪਿਆ ਨਾ ਜਿੱਦਾਂ ਜ਼ਮੀਨ ਆ, ਇਹਦੇ ਤੁਸੀਂ ਨਾਪ ਲੈਣਾ 1 ਮੁਰੱਬਾ ਇੰਚ। 1 ਮੁਰੱਬਾ ਇੰਚ ਚ ਧਾਗੇ ਦੀ ਬੁਣਤੀ ਹੋਈ ਨਾ, ਇੰਜ ਬੁਣਤੀ ਹੋਈ ਹੁੰਦੀ ਧਾਗਿਆਂ ਦੀ ਇੰਜ ਜੀ। 1 ਮੁਰੱਬਾ ਇੰਚ ਦੇ ਵਿੱਚ ਐਸ ਰੁੱਖ ਕਿੰਨੇ ਧਾਗੇ ਨੇ ਤੇ ਐਸ ਰੁੱਖ ਕਿੰਨੇ ਧਾਗੇ ਨੇ?
ਅੱਛਾ 1 ਮੁਰੱਬਾ ਇੰਚ ਇੰਚ ਦੇ ਵਿੱਚ। ਠੀਕ ਉਹਦਾ ਇੱਕ ਸ਼ੀਸ਼ਾ ਵੀ ਮਿਲਦਾ ਵੇਖਣ ਵਾਲਾ, ਉਹ ਅਕਸਰ ਇੰਜ ਰੱਖ ਕੇ ਨਾ ਕੋਰਾ ਕੱਪੜਾ ਦੇ ਮਾਰਕੀਟ 'ਚ ਸ਼ੀਸ਼ਾ ਉੱਤੇ ਰੱਖ ਕੇ ਨਾ ਇੰਜ ਵੇਖ ਰਹੇ ਨੇ, ਉਹ ਮੋਟਾ ਨਜ਼ਰ ਆਉਣ ਵਾਲਾ ਸ਼ੀਸ਼ਾ, ਉਹ ਚੋਂ ਗਿਣ ਲੈਂਦੇ ਨੇ ਕਿ ਪਾਣਾ 80 60 80 ਐਸਰੁਕ ਧਾਗੇ ਨੇ, 60 ਐਸਰੁਕ ਧਾਗੇ ਨੇ। ਇਹ ਕੱਪੜਾ ਹੈਗਾ ਜੀ 80 60, ਯਾਨੀ 80 ਤਾਣਾ ਬਣਾ 80 60 ਹੈ। 60 ਠੀਕ ਹੈ ਨਾ। ਤੇ 80 ਅੱਛਾ, ਹੁਣ ਉਹ ਜਿੰਨੇ ਧਾਗੇ ਵੱਧਦੇ ਜਾਣਗੇ, ਧਾਗਿਆਂ ਦੇ ਨਾਲ ਧਾਗੇ ਜੁੜਦੇ ਜਾਣਗੇ, ਤੇ ਉਹਨਾਂ ਹੀ ਕੱਪੜਾ ਮਖਮਲ ਹੁੰਦਾ ਜਾਏਗਾ, ਕਿਉਂਕਿ ਧਾਗੇ ਨਾਲ ਧਾਗੇ ਜੁੜੇ ਨੇ। ਠੀਕ ਹੈ ਜੀ। ਜਿੰਨੇ ਧਾਗੇ ਘੱਟ ਹੋਣਗੇ ਉਹਨਾਂ ਹੀ ਉਹ ਛਿੱਜਦਾ ਜ਼ਿਆਦਾ ਹੋਏਗਾ, ਯਾਨੀ ਉਹ 'ਚ ਫਾਸਲਾ ਜ਼ਿਆਦਾ ਹੋਏਗਾ। ਸਮਝ ਆ ਰਹੀ ਗੱਲ ਦੀ? ਜੀ। ਤੇ ਇਹ ਨਾ ਉਹਨੇ ਕਈ 60 60 ਹੁੰਦੀ ਲਾਉਣ, 80 60 ਹੁੰਦੀ ਆ, ਉਹ ਜ਼ਰਾ ਥੋੜੀ ਵਿੱਚੋਂ ਨਜ਼ਰ ਆਏਗਾ ਕਿ ਧਾਗੇ ਥੋੜੇ ਘੱਟ ਨੇ। ਤੇ ਜਿਹੜੀ 80 80 ਆ ਉਹ ਧਾਗੇ 80 ਐਸਰੁਕ 80 ਐਸਰੁਕ, ਜਿਹੜੀ 80 100 ਆ 100 ਐਸਰੁਕ, ਜਿਹੜੀ 100 100 ਆ 100 ਐਸਰੁਕ 100 ਐਸਰੁਕ, 100 120। ਅੱਛਾ, ਬਿਲਕੁਲ ਧਾਗੇ 'ਚ ਧਾਗਾ ਰਚਿਆ। ਜਿਉਂ ਧੁੱਪੀ ਜਾਂਦੇ ਨਾ ਉਹ ਕੱਪੜਾ, ਤਿਉਂ ਕਿਉਂਕਿ ਧਾਗਾ ਥੋੜਾ ਥੋੜਾ ਫੁੱਲਦਾ, ਤੇ ਤਿਉਂ ਮੱਖਣ ਟਾਈਪ ਹੋਈ ਜਾਂਦਾ ਕੱਪੜਾ। ਉਹ 100 ਲਾਉਣ ਜਿਹੜੀ ਆ 100 80 ਲਾਉਣ ਜਿਹੜੀ, ਉਹ ਜ਼ਿਆਦਾ ਧਾਗਿਆਂ ਦਾ ਵੀ ਹੁੰਦਾ। ਫਿਰ ਹਜ਼ਾਰ ਵਾਲੀ ਹਾਲੇ ਨਹੀਂ ਆਈ, ਹਜ਼ਾਰ ਵਾਲੀ ਠਹਿਰ ਜਾ, ਹਜ਼ਾਰ ਵਾਰੀ ਤੈਨੂੰ ਸਮਝਾਇਆ ਨਾ ਇਹੋ ਜਿਹੀਆਂ ਗੱਲਾਂ ਕਰਿਆ। ਤੇ ਇਹ ਸਮਝ ਆ ਗਈ। ਸੇਮ ਲਾਈਕ ਇਦਾਂ ਹੀ ਪਿਕਸਲ ਹੁੰਦੇ ਸਕਰੀਨ ਦੇ। ਅੱਛਾ, ਪਿਕਸਲ ਇਹ ਜਿਹੜੇ ਅਸੀਂ ਕੈਮਰਾ ਦੇਖਦੇ ਆ ਜਾਂ ਤੁਸੀਂ ਸਕਰੀਨ ਦੇਖਦੇ ਆ ਵੀਡੀਓ 'ਚ, ਜਿਹੜੀ ਉਹ ਸਕਰੀਨ ਹੁੰਦੀ ਆ, ਉਹਦੇ 'ਚ ਕਹਿੰਦੇ ਨੇ ਯਾਰ 1080 ਆ, 1080 ਪਲੱਸ 720 ਫਲਾਣਾ ਇੰਨਾ, 4K 'ਚ ਤੇ 3000 ਕਿੰਨਾ ਐਸਾ। ਉਹਦੇ 'ਚ ਤੁਹਾਡੀ ਸਕਰੀਨ ਦੇ ਵਿੱਚ ਡਾਟ ਹੁੰਦੇ ਨੇ ਬਰੀਕ ਬਰੀਕ, ਪਿਕਸਲ ਕਿਹਾ ਜਾਂਦਾ ਇੱਕ ਐਸੇ ਡਾਟ ਨੂੰ ਜਿਹੜਾ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਆਪਣੇ ਅੰਦਰ ਸਾਰੇ ਰੰਗ ਉਹਦੇ ਅੰਦਰ ਸਮਾਉਣ ਦੀ ਕਪੈਸਿਟੀ ਹੋਵੇ। ਉਹਨੂੰ ਇੱਕ ਡਾਟ ਨੂੰ ਕਿਹਾ ਜਾਂਦਾ ਪਿਕਸਲ। ਤੁਹਾਡੀ ਸਕਰੀਨ ਚੱਲਦੀ ਪਈ ਹੈ ਨਾ, ਤੁਹਾਡਾ ਫਾਰਮੈਟ 1080, ਅਕਸਰ ਤੁਸੀਂ ਆਪਣੇ ਮੋਬਾਈਲਾਂ ਦੇ ਵਿੱਚ ਦੇਖੋਗੇ ਨਾ, ਖੋਲੋਗੇ ਸੈਟਿੰਗ, ਵੀਡੀਓ ਸੈਟਿੰਗ, ਮੈਂ ਤੁਹਾਨੂੰ ਅੱਜ ਸਮਝਾ ਦੇਣਾ, ਕਈਆਂ ਨੂੰ ਨਹੀਂ ਸਮਝ ਲੱਗਦੀ ਵੀਡੀਓ ਕਿੱਦਾਂ ਬਣਾਉਣੀ ਅੱਛੇ ਰਿਜ਼ਲਟ 'ਚ। ਅਗਰ ਤੁਹਾਡੇ ਮੋਬਾਈਲ ਦੀ ਵੀਡੀਓ ਸੈਟਿੰਗ ਦੇ ਵਿੱਚ ਤੁਸੀਂ ਦੇਖਣਾ 1080 ਲਿਖਿਆ 1080, ਤੇ ਉਹ ਤੁਹਾਡਾ 1080 HD ਹੋਏਗਾ। ਅਗਰ ਉਸ ਤੋਂ ਉੱਤੇ 4K ਲਿਖਿਆ 4K, ਫਿਰ 3150 ਦੇ ਪਲੱਸ ਇੰਨਾ, ਯਾਨੀ ਉਹ ਅੱਛਾ, ਉਹ ਵੀ ਸੇਮ ਉੱਦਾਂ ਹੀ, ਸੇਮ ਸਕਰੀਨ ਦੇ 1 ਇੰਚ ਮੁਰੱਬਾ ਦੇ ਵਿੱਚ, 1 ਇੰਚ ਮੁਰੱਬਾ 'ਚ ਐਸਰੁਕ ਕਿੰਨੇ ਡਾਟ ਨੇ, ਐਸਰੁਕ ਕਿੰਨੇ ਡਾਟ ਨੇ। ਅੱਛਾ, ਉਹ ਵੀ 1 ਇੰਚ ਦਾ ਹਿਸਾਬ। ਉਹ 1 ਇੰਚ ਮੁਰੱਬਾ ਦੇ ਵਿੱਚ 1080 ਡਾਟ, 1 ਇੰਚ ਮੁਰੱਬਾ 'ਚ 1080 ਇੰਚ ਦਾਣੇ ਹੋਣਗੇ। ਤੇ ਐਸਰੁਕ ਮਤਲਬ ਜਿੰਨੇ ਮਰਜ਼ੀ ਕਰ ਲਓ, ਮਤਲਬ 720 ਕਰ ਲਓ, ਜਿੰਨੇ ਮਰਜ਼ੀ ਕਰ ਲਓ। ਹੁਣ ਰਿਜ਼ਲਟ ਕਿੱਦਾਂ ਅੱਛਾ ਹੁੰਦਾ? ਰਿਜ਼ਲਟ ਅੱਛਾ ਕਿੱਦਾਂ ਹੁੰਦਾ? ਜਦੋਂ ਦਾਣੇ ਖੁੱਲੇ ਹੋਣਗੇ ਨਾ, ਯਾਨੀ ਦਾਣੇ ਥੋੜੇ ਨੇ, ਉਸੇ ਮੁਰੱਬਾ ਇੰਚ ਦੇ ਵਿੱਚ ਦਾਣੇ ਥੋੜੇ ਨੇ, ਤੇ ਤੁਸੀਂ ਛੋਟੀ ਸਕਰੀਨ ਤੇ ਤਾਂ ਸਹੀ ਨਜ਼ਰ ਆਏਗਾ। ਜੋ ਸਕਰੀਨ ਵੱਡੀ ਹੋ ਜਾਏਗੀ ਤੇ ਲੋਕੀ ਕਹਿੰਦੇ ਨੇ ਪਿਕਸਲ ਫਟਦੇ ਆ, ਉਹ ਪਿਕਸਲ ਨਹੀਂ ਫਟਦੇ, ਉਹ ਜਿੱਦਾਂ ਕੱਪੜੇ ਦੇ ਧਾਗੇ ਕੱਟ ਹੋਣ ਤੇ ਛਿੱਜਦਾ ਨਾ, ਇਦਾਂ ਹੀ ਸਕਰੀਨ ਦੇ ਦਾਣੇ ਛਿੱਜਦੇ ਨੇ। ਜੋ ਸਕਰੀਨ ਵੱਡੀ, ਤੁਸੀਂ ਵੱਡੀ ਸਕਰੀਨ ਤੇ ਪਲੇ ਕਰਦੇ ਹੋ, ਤੇ ਉਹ ਕਿਉਂਕਿ ਦਾਣੇ ਘੱਟ ਹੁੰਦੇ ਨੇ, ਉਹ ਜਗ੍ਹਾ ਵੱਧ ਜਾਂਦੀ ਹੈ, ਤੇ ਉਹ ਤੁਹਾਨੂੰ ਰਿਜ਼ਲਟ ਮਾੜਾ ਡੱਬੀਆਂ। ਜਦੋਂ ਉਹਦੀ ਜਗ੍ਹਾ ਤੇ ਤੁਸੀਂ 4K 3000, ਉਹ ਜਿੱਥੇ 1080 ਡਾਟ ਨੇ ਉੱਥੇ 3000 ਡਾਟ ਨੇ ਜੁੜੇ ਪਏ ਨਾਲ ਪਿਕਸਲ, ਉਹ ਤੁਸੀਂ ਵੱਡੀ ਸਕਰੀਨ ਤੇ ਵੀ ਵੇਖੋਗੇ ਤਾਂ ਤੁਹਾਨੂੰ ਰਿਜ਼ਲਟ ਬਜਵਾ ਨਜ਼ਰ ਆਏਗਾ। ਵੈਰੀ ਗੁੱਡ, ਸਮਝ ਆ ਗਈ? ਤੇ ਸਾਜੀ ਉਹਦਾ ਚੈੱਕ ਕਰਨ ਦਾ ਕੀ ਪੈਮਾਨਾ ਵਾ? ਜਿਵੇਂ ਇਹਦਾ ਤੇ ਅਸੀਂ ਨਹੀਂ, ਉਹਦਾ ਤੇ ਸੌਫਟਵੇਅਰ ਦੱਸ ਦਿੰਦਾ ਨਾ ਤੁਹਾਨੂੰ, ਸੌਫਟਵੇਅਰ ਦੱਸ ਦਿੰਦਾ ਕਿ ਭਾਈ ਨਾ ਵੀਡੀਓ ਇੰਨੇ ਪਿਕਸਲ ਦੀ ਹੈ। ਓਕੇ, ਸਮਝ ਆ ਰਹੀ ਗੱਲ ਦੀ? ਹਾਂਜੀ। ਔਰ ਇੱਕ ਹੋਰ ਗੱਲ ਦੱਸ ਦਿਆਂ, ਅੱਛਾ ਚਲੋ ਉਹ ਤੇ ਤੁਹਾਨੂੰ ਉਹਦੇ ਐਡੀਟਿੰਗ 'ਚ ਗੱਲ ਆ ਜਾਂਦੀ। ਖੈਰ ਮੈਂ ਇਸ ਤੋਂ ਦੱਸਿਆ ਕਿਉਂਕਿ ਹਰ ਬੰਦੇ ਦੇ ਕੋਲ ਮੋਬਾਈਲ ਆ, ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਮੋਬਾਈਲ ਦੀ ਸੈਟਿੰਗ ਦੇ ਵਿੱਚ ਮੇਰੇ ਕੋਲ ਅੱਛੀ ਵੀਡੀਓ ਬਣਾਉਣ ਦਾ ਆਪਸ਼ਨ ਵੀ ਹੈਗਾ, ਲੇਕਿਨ ਉਹ ਯੂਜ਼ ਹੀ ਨਹੀਂ ਕਰਦੇ। ਅੱਛਾ ਜੀ, ਹੁਣ ਉਹ ਸਾਜੀ ਉਹ ਐਡੀਟਿੰਗ ਦਾ ਕੀ ਮਾਮਲਾ ਵਾ ਜਿਹੜਾ ਉਹਦੇ 'ਚ ਤੁਸੀਂ ਦੱਸਣ ਲੱਗੇ ਵੀ ਇਹ ਐਡੀਟਿੰਗ ਦਾ ਮਾਮਲਾ ਹੈ ਕਿ ਅਗਰ ਇੱਕ ਫਾਈਲ 4K ਹੈ ਨਾ, ਤੇ ਤੁਸੀਂ ਉਹਨੂੰ ਕਨਵਰਟ ਕਰ ਲਿਆ ਲੋ ਰੈਜ਼ੋਲੂਸ਼ਨ 'ਚ, ਹਲਕੀ ਰੈਜ਼ੋਲੂਸ਼ਨ 'ਚ ਕਨਵਰਟ ਕਰ ਲਿਆ, ਉਹ ਕਨਵਰਟ ਹੋ ਗਈ। ਉਸ ਤੋਂ ਬਾਅਦ ਤੁਸੀਂ ਉਸ ਫਾਰਮੈਟ ਨੂੰ ਬਾਸ਼ਕ ਦੁਬਾਰਾ 4K ਕਰ ਲਓ, ਉਹਨੇ 4K ਫਾਰਮੈਟ ਹੋ ਜਾਏਗਾ, ਲੇਕਿਨ ਉਹ ਪਿਕਸਲ ਨਹੀਂ ਵਧਣਗੇ। ਜਦੋਂ ਇੱਕ ਵਾਰੀ ਫਾਈਲ ਕੰਪਰੈਸ ਹੋ ਗਈ, ਉਸ ਤੋਂ ਬਾਅਦ ਉਸ ਰਿਜ਼ਲਟ 'ਚੋਂ ਜਾਣੀ ਹੀ ਨਹੀਂ। ਯਾਨੀ ਅੱਛੀ ਫਾਈਲ ਨੂੰ ਤੁਸੀਂ ਕੰਪਰੈਸ ਕਰਕੇ ਮਾੜੀ ਕਰ ਸਕਦੇ ਆ, ਮਾੜੀ ਨੂੰ ਅੱਛੀ ਨਹੀਂ ਕਰ ਸਕਦੇ। ਇਹ ਇਹਦੀ ਲੌਜੀਕ ਆ ਵੀਡੀਓ ਦੀ। ਬਹੁਤ ਅੱਛੀ ਗੱਲ ਉਸਤਾਦ ਜੀ। ਜਿਸ ਤਰ੍ਹਾਂ ਆਡੀਓ ਦੇ ਵਿੱਚ ਵੇਵ ਫਾਈਲ ਹੁੰਦੀ ਇੱਕ ਆਡੀਓ ਦੀ 40 45 50 MB ਦਾ ਗਾਣਾ ਹੁੰਦਾ, ਉਹਨੂੰ ਤੁਸੀਂ ਕਨਵਰਟ ਕਰਕੇ MP3 ਕਰ ਲਿਆ, ਉਹ ਰਹਿ ਗਿਆ 4 MB ਦਾ। ਹੁਣ 4 MB ਨੂੰ ਤੁਸੀਂ ਕਨਵਰਟ ਵੇਵ 'ਚ ਕਰ ਲਓ, ਉਹ ਰਿਜ਼ਲਟ MP3 ਵਾਲੇ ਰਹੇਗਾ, ਸਿਰਫ ਫਾਰਮੈਟ ਚੇਂਜ ਕਰ ਦੇਗਾ। ਉਹਦੀ ਪਾਵਰ ਜਿਹੜੀ ਨਿਕਲ ਗਈ ਨਾ, ਉਹ ਦੁਬਾਰਾ ਨਹੀਂ ਕੁਝ ਜਾਂਦੀ। ਬਹੁਤ ਅੱਛੀ ਗੱਲ। ਇਹ ਇਨਫੋਰਮੇਸ਼ਨ ਦੀਆਂ ਗੱਲਾਂ ਹੋਣੀਆਂ। ਇੱਕ ਹੁਣ ਉਸਤਾਦ ਜੀ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਨਾ, ਮੈਂ ਤੁਹਾਨੂੰ ਦੱਸਣਾ, ਸ਼ਾਇਦ ਉਹ ਕਿਸੇ ਨੂੰ ਵੀ ਨਾ ਪਤਾ ਹੋਵੇ। ਉਹ ਫੈਸਲ ਨਾ ਯਾਰ, ਪਤਾ ਕੀ ਗੱਲ ਆ, ਉਹ ਜੋ ਵੀ ਹੋ ਗਿਆ ਛੱਡ, ਸਾਨੂੰ ਇਹ ਪਤਾ ਵਾ ਕਿ ਤੇਰੇ ਜਿਹੜੇ ਬੱਚੇ ਆ ਉਹ ਤੇਰੇ ਹੀ ਆ, ਠੀਕ ਹੈ ਨਾ। ਹੁਣ ਇੱਥੇ ਤੂੰ ਗੱਲ ਖੋਲ ਕੇ ਬੇੜਾ ਗਰਕ ਕਰਕੇ ਮਹੱਲੇ 'ਚ ਵੀ ਜ਼ਲੀਲ ਹੋਵੇਂ, ਸਾਡੇ ਅੱਗੇ ਵੀ ਜ਼ਲੀਲ ਹੋਵੇਂ,
ਸਹੁਰਿਆਂ ਮਾਪੇ ਸਾਰੇ ਜਲੀਲ ਹੋਵੇ। ਇੱਕ ਗੱਲ ਨਿਕਲ ਗਈ, ਉਹ ਵੱਡੇ ਹੋ ਗਏ ਵਿਚਾਰੇ। ਹੁਣ ਇਸ ਟਾਈਮ ਤੂੰ ਉਹਨਾਂ ਦੀ ਗੱਲ, ਉਹ ਅਸਲ ਗੱਲ ਖੋਲੇਗਾ ਫਰੀਦ ਸਾਹਿਬ। ਸਹੀ ਗੱਲ ਮੁਰਦੇ ਖਾੜ ਆਹੋ ਇਹ ਜ਼ਲਾਲਤ ਆ। ਮਸਲਨ ਸ਼ਰਮ ਕਰਿਆ ਕਰ ਫੈਸਲ, ਕੋਈ ਗੱਲ ਇਨਫੋਰਮੇਸ਼ਨ ਨਾ ਤੂੰ ਨਹੀਂ, ਤੂੰ ਐਸੀ ਇਨਫੋਰਮੇਸ਼ਨ ਕਿਉਂ ਦੇਣ ਲੱਗਾ ਸਾਨੂੰ ਜਿਹੜੀ ਕਿਸੇ ਨੂੰ ਪਤਾ ਹੀ ਨਹੀਂ ਸਾਨੂੰ। ਸਹੀ ਗੱਲ ਉਸਤਾਦ ਜੀ ਨਹੀਂ ਦੱਸੋ ਨਾ, ਨਾ ਪਾਗਲਾ ਨਾ ਭਾਈ ਮਨਾ ਉਸਤਾਦ ਜੀ ਸਾਰੀ ਦੁਨੀਆ ਨੇ ਵੇਖਣਾ ਵਿੱਚ ਮੇਰੇ ਸੋਹਰੇ ਵੀ ਨੇ। ਇਹ ਗੱਲ ਕਲੀਅਰ, ਉਹਨਾਂ ਨੂੰ ਪਤਾ ਕਿ ਇਹ ਗੱਲ ਕਲੀਅਰ ਵੀ ਕਰ ਦੋ। ਉਹਨਾਂ ਨੂੰ ਪਤਾ ਵਾ। ਮੈਂ ਤੈਨੂੰ ਰੋਕਣ ਡਿਆ, ਤੂੰ ਨਾ ਕਲੀਅਰ ਕਰ। ਤੂੰ ਮੈਨੂੰ ਕਹੀ ਜਾਂਦਾ ਮੈਂ ਕਰਦੇ ਆ। ਨਹੀਂ ਮੈਂ ਜਿਹੜੀ ਇਨਫੋਰਮੇਸ਼ਨ ਦੇਣੀ ਹੈ ਨਾ, ਉਹ ਐਵੇਂ ਕਿ ਅਕਸਰ ਲੋਕਾਂ ਨੂੰ ਨਹੀਂ ਪਤਾ। ਸਿਮ ਗਵਾਚ ਗਈ, ਮੋਬਾਈਲ ਗਵਾਚ ਗਿਆ, ਨੰਬਰ ਫਾਰਗ, ਤੁਸੀਂ ਹੈ ਨਾ ਜੀਮੇਲ ਦੇ ਵਿੱਚ ਨੰਬਰ ਸੇਵ ਕਰਨੇ। ਜੀ ਇਹ ਸਾਰਿਆਂ ਨੂੰ ਪਤਾ। ਲਓ ਜੀ, ਇੱਕ ਮੈਂ ਤੁਹਾਨੂੰ ਐਸਾ ਮੋਬਾਈਲ ਦਾ ਨੁਸਖਾ ਦੱਸਦਾ ਵੀ ਜ਼ਿੰਦਗੀ 'ਚ ਤੁਸੀਂ ਕਹੋਗੇ ਸਾਡੀ ਜ਼ਿੰਦਗੀ ਜਿਹੜੀ ਨਾ ਸਫਲ ਹੋ ਗਈ, ਆਸਾਨ ਕਰਤੀ ਇਹਨੇ। ਅੱਛਾ ਜੀ। ਤੁਹਾਡੀ ਸਿਮ ਗਵਾਚ ਜਾਂਦੀ ਹੈ, ਹਾਂ ਉਹਦੇ 'ਚ ਤੁਹਾਡੇ ਨੰਬਰ ਵੀ ਨੇ, ਤੁਹਾਡੀ ਸਿਮ ਗਵਾਚ ਜਾਂਦੀ ਹੈ। ਤੁਸੀਂ ਸੋਚਦੇ ਯਾਰ ਕੀ ਕਰਾਂ ਮੈਂ। ਤੁਸੀਂ ਤੁਹਾਡੇ ਘਰ ਦੇ ਲਾਗੇ ਕੋਈ ਫਰੈਂਚਾਈਜ਼ ਉੱਥੇ ਜਾਓ, 100 ਰੁਪਏ ਉਹਨਾਂ ਨੇ ਲੈਣਾ, ਤੁਹਾਨੂੰ ਨਵੀਂ ਸਿਮ ਦੇ ਦੇਣੀ, ਉਹ ਪਾਓ, ਚਲਾਓ ਤੁਸੀਂ। ਜੀ ਕਿਉਂ ਨਜਮ ਸੇਠੀ ਵੀ ਬਣੇ ਓਏ ਯਾਰ ਤੈਨੂੰ ਪਤਾ ਹੀ ਨਹੀਂ, ਅੱਲਾ ਦੇ ਬੰਦੇ, ਤੁਹਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਮੈਂ ਤੈਨੂੰ ਦੱਸਦਾ ਵਾ ਤਰੀਕਾ। ਬੜੀ ਗੱਲ ਹੈ। ਤੂੰ ਕਿਸੇ ਦੂਜੇ ਮੁਲਕ ਨੰਬਰ ਬਣਾਉਣਾ ਵਾ, ਤੂੰ ਸਿਰਫ ਕਿਤੋਂ ਪਤਾ ਨਹੀਂ ਕਿਸੇ ਨੂੰ ਲੱਗਣ ਦੇਣਾ, ਸਿਰਫ ਕਿਤੋਂ ਮੋਬਾਈਲ ਤੋਂ ਦੇਖ ਲੈਣਾ ਉਸ ਮੁਲਕ ਦਾ ਕੰਟਰੀ ਕੋਡ ਕੀ ਹੈ। ਬਸ ਉਹ ਤੂੰ ਪਹਿਲੇ ਮਿਲਾ ਕੇ ਅੱਗੇ ਉਹਦਾ ਨੰਬਰ ਮਿਲਾ ਦੇ, ਤੇਰੀ ਨਾ ਕਾਲ ਮਿਲੇ ਦੁਨੀਆ 'ਚ ਕਿਤੇ ਵੀ। ਇਹ ਦਿਮਾਗ ਫਿਰ ਲੱਗੇ ਕੋਈ ਪਤਾ ਲੱਗਦਾ ਵੇ ਦਿਮਾਗ ਚੱਲਿਆ। ਉਸਤਾਦ ਜੀ ਇਹਨੂੰ ਨਾ ਚਲਾਉਣਾ, ਤੁਹਾਡੀ ਮਿਹਰਬਾਨੀ ਹੈ। ਬਸ ਦੇਖਿਆ ਵਿੱਚ ਰਿਆਜ਼ ਵੀ ਮੈਂ ਥੋੜਾ ਉਸਤਾਦ ਜੀ ਨਾਲੇ ਮੈਂ ਤੁਹਾਨੂੰ ਇਹੀ ਗੱਲ ਕਰਨੀ ਸੀਗੀ ਕਿ ਤੁਸੀਂ ਇੰਜ ਦੀ ਹਰਕਤ ਨਾ ਕਰਿਆ ਕਰੋ। ਤੁਸੀਂ ਵੱਡੇ ਹੋ, ਵੱਡਾ ਭਰਾ ਜਿਹੜਾ ਹੁੰਦਾ, ਉਸਤਾਦ ਹੁੰਦਾ, ਬਾਪ ਹੁੰਦਾ, ਉਹ ਹਮੇਸ਼ਾ ਛਾਂ ਕਰਕੇ ਰੱਖਦਾ ਬੱਚਿਆਂ ਤੇ, ਪੁੱਤਰਾਂ ਤੇ। ਜਿਵੇਂ ਤੁਹਾਡਾ ਛੋਟਾ ਭਾਈ ਹੈ ਉਸਤਾਦ ਜੀ, ਉਹਦਾ ਵੀ ਹਾਲ ਚਾਲ ਪੁੱਛਿਆ ਕਰੋ ਟੈਲੀਫੋਨ ਕਰਕੇ ਉਸਤਾਦ ਜੀ। ਕਿਹੜਾ ਮੇਰਾ ਛੋਟਾ ਭਾਈ? ਤੁਹਾਡਾ ਜਿਹੜਾ ਛੋਟਾ ਭਾਈ ਹੈ, ਹਾਂ ਉਸਤਾਦ ਜੀ ਨੂੰ ਬੰਦਾ ਫੋਨ ਫਾਨ ਕਰਦਾ ਰਹਿੰਦਾ ਹੈਗਾ। ਬੜੀ ਮੁਆਸ਼ੀ ਗੱਲ ਕੀਤੀ। ਕਿਆ ਕੀ ਹੋਇਆ? ਉਹਨੇ ਬਦਲਾ ਲਿਆ। ਉਸਤਾਦ ਜੀ ਤੁਹਾਡਾ ਕੰਮ ਬਣਦਾ ਕਿ ਤੁਸੀਂ ਛਾਂ ਕਰਕੇ ਰੱਖੋ ਪੁੱਤਰਾਂ ਤੇ, ਭਰਾਵਾਂ ਤੇ। ਹੁਣ ਭਰਾ ਤੁਹਾਡਾ ਨਾਰਾਜ਼, ਉਹਨੂੰ ਫੋਨ ਕਰਕੇ ਉਹਦਾ ਹਾਲ ਚਾਲ ਪੁੱਛਿਆ ਕਰੋ ਉਸਤਾਦ ਜੀ। ਉਹ ਮੈਂ ਨਹੀਂ ਪੁੱਛ ਸਕਦਾ ਕਿਉਂਕਿ ਬੇਟਾ ਉਹਦੇ ਕੋਲ ਫੋਨ ਨਹੀਂ ਹੈਗਾ ਅੱਜ ਕੱਲ। ਉਹਦੇ ਕੋਲ ਨਹੀਂ ਹੈ ਨਾ, ਤੁਹਾਡੇ ਕੋਲ ਤੇ ਹੈ ਨਾ, ਤੁਸੀਂ ਤੇ ਕਰੋ। ਆਹ ਬਣਦਾ ਯਾਰ ਫਰੀਦ। ਉਹਦੇ ਕੋਲ ਜਦੋਂ ਹੈਗਾ ਹੀ ਨਹੀਂ ਫੋਨ ਤੇ ਮੈਂ ਕਿੱਥੇ ਕਰਨਾ? ਉਸਤਾਦ ਜੀ ਉਹਦੇ ਕੋਲ ਨਹੀਂ ਹੈ, ਤੁਹਾਡੇ ਕੋਲ ਤੇ ਹੈ ਨਾ, ਤੁਸੀਂ ਕਰ ਸਕਦੇ ਹੋ। ਉਹਨੂੰ ਪਹਿਲੇ ਜਾਵੇ ਨਾ ਜਾਵੇ, ਤੁਸੀਂ ਤੇ ਕਰੋ। ਉਹ ਹੈ ਹੀ ਨਹੀਂ ਉਹਦੇ ਕੋਲ ਫੋਨ, ਉਹਦੇ ਕੋਲ ਫੋਨ ਨੰਬਰ ਸਿਮ ਕੋਈ ਨਹੀਂ, ਤੇ ਮੈਂ ਕਰਨਾ ਕਿਹਦੇ ਤੇ ਆ? ਤੁਹਾਡੇ ਕੋਲ ਹੈ ਨਾ, ਇਹ ਤੋਂ ਕਰ ਲਓ। ਹਾਂ ਸਾਜੀ ਉਹਦੇ ਕੋਲ ਨਹੀਂ ਹੈ, ਚਲੋ ਮਾੜਾ ਨਹੀਂ ਲੈ ਸਕਦਾ। ਭਾਜੀ ਉਹਦੇ ਕੋਲ ਫੋਨ ਨਹੀਂ ਹੈਗਾ। ਮੈਂ ਤੇਰੇ ਕੋਲ ਤੇ ਹੈਗਾ ਨਾ, ਤੇ ਜਦੋਂ ਉਹਦੇ ਕੋਲ ਨਹੀਂ ਹੈਗਾ ਤੇ ਮੈਂ ਕਰਨਾ ਵਾ। ਇਹ ਤੋਂ ਕਰਨਾ ਵਾ ਯਾਰ, ਇਹ ਤੋਂ ਕਰੋ। ਉਂਗਲਾਂ ਪਾ ਕੇ ਘਮਾਣ ਵਾਲੇ ਟੈਲੀਫੋਨ ਵਰਗਾ ਤੇਰਾ ਮੂੰਹ ਬਸ ਕਰਦੇ ਹੁਣ ਇਸ ਮੈਸ ਨੂੰ, ਜਦੋਂ ਉਹਦੇ ਕੋਲ ਹੀ ਨਹੀਂ ਹੈ। ਉਹ ਯਾਰ ਇਹਨਾਂ ਕੋਲ ਤੇ ਹੈ ਵਾ ਨਾ, ਉਹਦੇ ਕੋਲ ਨਾ ਹੋਵੇ। ਆਹ ਗੱਲ ਤੇਰੀ ਬੋਲ ਯਾਰ, ਵਿੱਚ ਨਾ ਬੋਲ। ਸਾਡੇ ਕੋਲ ਨਾ ਹੋਵੇ, ਇਹਨਾਂ ਕੋਲ ਤੇ ਹੈ ਨਾ। ਆਪ ਤੁਸੀਂ ਸਭ ਹੈਸੀਅਤ ਤੋਂ, ਤੁਹਾਡਾ ਰਾਈਟ ਬਣਦਾ, ਤੁਸੀਂ ਕਰੋ। ਕਰੋ ਸਾਜੀ ਕਰੋ। ਨਹੀਂ ਇਹ ਤੇ ਗੱਲ ਹੈ ਸਮਾਜੀ ਹਕੂਕ। ਕਿਆ ਬਾਤ, ਏਡੀ ਨਾ ਗੱਲ ਕਰਿਆ ਕਰੋ। ਇਹ ਤੇ ਫੈਸਲਾ ਤੇਰਾ ਪਤਾ ਕੀ ਗੱਲ ਆ? ਇਦਾਂ ਹੀ ਚਲੋ ਮੈਂ ਤੇਰੀ ਗੱਲ ਸਮਝ ਲਈ, ਤੇਰਾ ਵੀ ਹੱਕ ਬਣਦਾ ਵਾ। ਤੂੰ ਆਪਣੇ ਵਾਲਦ ਸਾਹਿਬ ਦੇ ਕੋਲ ਬੈਠਿਆ ਕਰ, ਉਹਨਾਂ ਨੂੰ ਪੁੱਛਿਆ ਕਰ ਕਿ ਉਹਨਾਂ ਦਾ ਕੀ ਹਾਲ ਚਾਲ ਆ, ਠੀਕ ਹੈ ਨਾ? ਤੂੰ ਵੀ ਇਹ ਕੰਮ ਕਰਿਆ ਕਰ, ਉਹਨਾਂ ਨੂੰ ਵੀ ਸ਼ਿਕਾਇਤ ਮਿਲਦੀ ਹੈ। ਸਹੀ ਬਾਤ, ਠੀਕ ਹੈ, ਮੈਂ ਕਰੂੰਗਾ। ਨਹੀਂ ਹੁਣ ਤੂੰ ਕਹਿ, ਉਹ ਤੇ ਫੋਟ ਹੋ ਗਿਆ। ਨਹੀਂ ਭਾਈ ਤੂੰ ਕਹਿ, ਭਾਈ ਮੈਨੂੰ ਨਹੀਂ ਪਤਾ, ਤੂੰ ਕਹਿ ਸਾਜੀ। ਮਾਰ ਮੈਨੂੰ, ਤੂੰ ਕਹਿ ਫੋਟ ਹੋ ਗਏ। ਕਹਿ ਨਾ ਤੈਨੂੰ ਪਿੰਜਣਾ ਹੀ। ਫੈਸਲ ਤੂੰ ਆਪਣੇ ਵਾਲਦ ਸਾਹਿਬ ਕੋਲ ਰੋਜ਼ ਰਾਤ ਨੂੰ ਵਿਆਹ ਕਰ, ਉਹਨਾਂ ਨੂੰ ਖਾਣ ਪੀਣ ਪੁੱਛਿਆ ਕਰ, ਉਹਨਾਂ ਦੇ ਲੱਤਾਂ ਪੈਰ ਕੁੱਟਿਆ ਕਰ। ਠੀਕ ਹੈ ਉਸਤਾਦ ਜੀ, ਮੈਂ ਕੁੱਟਾਂਗਾ ਮੇਰੇ ਵਾਲਦ ਸਾਹਿਬ ਤੇ। ਉਹ ਤੇ ਫੌਤ ਨਹੀਂ ਹੋ ਗਏ, ਮੇਰੇ ਲਈ ਅੱਜ ਵੀ ਜ਼ਿੰਦਾ ਰਿਹਾ ਸਾਹਿਬ। ਤੇ ਤੂੰ ਜ਼ਿੰਦਾ ਨੇ ਤੇ ਹੈ ਫਿਜ਼ੀਕਲ ਤੇ ਨਹੀਂ ਨਾ ਹੈਗੇ, ਲੱਤਾਂ ਕੁੱਟ ਲਏਗਾ ਉਹਨਾਂ ਦੀਆਂ। ਸਾਈ ਤੁਸੀਂ ਮੇਰੀ ਬਾਪ ਦੀ ਜਗ੍ਹਾ। ਨਹੀਂ ਜਿਹੜੇ ਤੇਰੇ ਅਸਲ ਬਾਪ ਨੇ, ਉਹਨਾਂ ਦੀ ਗੱਲ ਕਰ ਰਿਹਾ ਮੈਂ। ਸਾਜੀ ਅਸਲ ਵੀ ਤੁਸੀਂ ਠਹਿਰ ਜਾ। ਫਰੀਦ ਨੇ ਬੋਲਿਆ ਤਾਂ ਉਸਤਾਦ ਜੀ, ਅਸਲ ਵੀ ਸੱਚੀ ਮੁੱਚੀ ਉਸਤਾਦ ਜੀ, ਮੇਰੇ ਸਾਜੀ ਪਾਣੀ ਨਿਕਲਣ ਡਿਆ ਵਿੱਚੋਂ। ਮੇਰੇ ਬਾਪ ਦੀ ਜਗ੍ਹਾ ਹੋ ਤੁਸੀਂ ਉਸਤਾਦ ਜੀ, ਲੇਕਿਨ ਤੁਹਾਡਾ ਬਣਦਾ ਫੋਨ ਕਰਕੇ ਹਾਲ ਚਾਲ ਪੁੱਛਿਆ ਕਰੋ। ਤੂੰ ਆਪਣੇ ਅੱਬੂ ਨੂੰ ਰਾਤ ਨੂੰ ਕਿਉਂ ਨਹੀਂ ਰੋਜ਼ ਲੱਤਾਂ ਕੁੱਟਦਾ ਉਹਨਾਂ ਦੀਆਂ?
ਉਸਤਾਦ ਜੀ ਤੁਸੀਂ ਵੀ ਤੇ ਫੋਨ ਕਰੋ ਨਾ, ਭਰਾ ਨੇ ਆਖਰ ਤੂੰ ਆਪਣੇ ਅੱਬੂ ਦੀਆਂ ਲੱਤਾਂ ਕਿਉਂ ਨਹੀਂ ਘੁੱਟਦਾ? ਪਹਿਲੇ ਬਾਪ ਫਿਰ ਭਰਾ, ਤੂੰ ਕਿਉਂ ਨਹੀਂ ਘੁੱਟਦਾ? ਕਹਿ ਨਾ ਕਹਿ ਫੋਤ ਹੋ ਗਏ ਮੈਂ, ਕਹਿ ਤਾਂ ਨਹੀਂ ਸਹੀ। ਤੁਸੀਂ ਮਾਰਨਾ। ਨਹੀਂ ਮਾਰਦਾ, ਕਹਿ ਤਾਂ ਸਹੀ ਨਾ। ਮੈਨੂੰ ਪਤਾ ਨਹੀਂ ਤੁਹਾਡਾ ਉਸਤਾਦ ਜੀ। ਕਹਿ ਤਾਂ ਸਹੀ ਨਾ, ਕਹਿ ਨਾ। ਕਹਿ ਮੈਂ ਕਿੱਦਾਂ ਘੁੱਟ ਸਕਦਾ? ਉਹਦੇ ਫੋਤ ਹੋ ਗਏ ਆ। ਕਹਿ ਨਾ ਕਹਿ ਉਸਤਾਦ ਜੀ ਤੁਸੀਂ ਆਪਣੀਆਂ ਮਰਜ਼ੀਆਂ ਕਰੋ, ਮੈਂ ਨਹੀਂ ਤੁਹਾਡੇ ਮਾਮਲੇ 'ਚ ਬੋਲਣਾ। ਯਾਰ ਜਦੋਂ ਤੇਰੇ ਵਾਲਦ ਫੌਤ ਹੋ ਗਏ ਫੈਸਲ ਭਾਈ, ਕਹਿ ਦਿਓ ਵੀ ਮੇਰੇ ਫੌਤ ਹੋ ਗਏ। ਉਹ ਇਹਨਾਂ ਨੇ ਮਾਰਨਾ ਹੀ, ਵਗਾਟਾ ਮਾਰਨਾ ਹੀ ਉਹਨਾਂ ਨੇ। ਨਹੀਂ ਮਾਰਦੇ, ਮੈਂ ਇੱਥੇ ਬਿਠਾ ਵਾਂ, ਮੈਂ ਪਰਾਂ ਹੋ ਜਾਗਾ। ਲੈ, ਤੂੰ ਪਰਾਂ ਕਿੱਦਾਂ ਹੋ ਜਾਏਗਾ? ਜਿਹੜੀ ਗੱਲ ਆ ਉਹ ਯਾਰ ਜਿਹੜੀ ਗੱਲ ਨਹੀਂ ਯਾਰ, ਮੈਂ ਯਾਰ ਅਸੀਂ ਵੀ ਦਰਦੇ ਦਿਲ ਲੋਕ ਆ। ਉਹ ਭਾਈ ਆ ਲੈ, ਤੂੰ ਮਿਲਾ ਦੇ ਮੇਰੇ ਭਰਾ ਨੂੰ ਫੋਨ, ਮੈਂ ਉਹਨੂੰ ਪੁੱਛ ਲੈਣਾ। ਆ ਲੈ ਮਿਲਾ। ਨਹੀਂ ਉਸਤਾਦ ਜੀ ਤੁਸੀਂ ਮਿਲਾਓ। ਨਹੀਂ ਤੂੰ ਮਿਲਾ ਲਾ, ਮਿਲਾ ਲਾ, ਮਿਲਾ ਲਾ, ਕਿਹਨੂੰ ਮਿਲਾਉਣ ਲੱਗੇ? ਮਿਲਾ ਲਾ ਮੇਰੇ ਭਰਾ ਨੂੰ ਨਾ, ਮਿਲਾ ਲਾ। ਕਰ ਮੇਰੀ ਗੱਲ ਕਰਾ ਦੇ ਉਹਦੇ ਨਾਲ। ਉਸਤਾਦ ਜੀ ਉਹਦੇ ਕੋਲ ਤੇ ਫੋਨ ਹੀ ਨਹੀਂ ਹੈਗਾ। ਤੇ ਫਿਰ ਗੱਲ ਨਹੀਂ ਹੋ ਸਕਦੀ। ਗੱਲ ਜਦੋਂ ਉਹ ਫੋਨ ਹੀ ਨਹੀਂ ਆਇਆ ਤੇ ਕਿੱਥੋਂ ਹੋਣੀ ਗੱਲ? ਮੈਂ ਉਹਦਾ ਕੀ ਕਹਿੰਦੇ ਆ, ਮੈਂ ਉਹਦਾ ਕੀ ਕਹਿੰਦੇ ਆ, ਫਿੱਟੇ ਮੂੰਹ ਆਈ ਫਰੀ ਤੇ ਤੂੰ ਵਿੱਚ ਕਿਉਂ ਆਇਆ ਯਾਰ? ਮੈਂ ਉਹਦਾ ਕਿਉਂ ਕਹਿੰਦੇ ਆ, ਮੈਂ ਉਹਦਾ ਕਾਹਤੋਂ ਕਹਿੰਦੇ ਆ, ਮੈਂ ਕੀ ਕਹਿੰਦੇ ਆ ਉਹਦਾ? ਇਹ ਕਹਿੰਦੇ ਮੱਛਰਾਂ ਦਾ ਸ਼ਹਿਨशाह ਭਾਈ ਡਿਊਟੀਆਂ ਲਾ ਰਿਹਾ ਮੱਛਰਾਂ ਦੀਆਂ ਕਿ ਤੂੰ ਜਾ ਫਲਾਣੇ ਨੂੰ ਲੜ, ਤੂੰ ਜਾ ਫਲਾਣੇ ਨੂੰ ਲੜ। ਇੱਕ ਮੱਛਰ ਨੂੰ ਕਹਿੰਦਾ ਤੂੰ ਬਾਸ ਨੂੰ ਅੱਜ ਲੜ। ਕਹਿੰਦਾ ਇਹਦਾ ਮਤਲਬ ਅੱਜ ਫਿਰ ਮੈਂ ਭੁੱਖਾ ਹੀ ਰਹਿਣਾ। ਇੱਥੇ ਕਿਹੜੇ ਖੂਨ ਨਿਕਲਣਾ। ਧਨੁਸ਼ ਨੂੰ ਵੀ ਇੱਕ ਮੱਛਰ ਲੜਿਆ ਤੇ ਉਹ ਪਰਾਂ ਜਾਂਦਾ ਦੂਜੇ ਮੱਛਰਾਂ ਨੂੰ ਕਹਿੰਦੇ ਓਏ ਇੱਧਰ ਆਇਓ ਅੱਗੇ ਕੰਮ ਕਰਾ। ਇੱਕ ਮੱਛਰ ਇੱਧਰ ਆਇਓ ਵਾਪਸ। ਇੱਕ ਮੱਛਰ ਇਹਨੂੰ ਲੜਨ ਆਇਆ ਤੇ ਉਹ ਇਹਦੇ ਨਾਲ ਹੱਥੀ ਮੱਖੀ ਲੜਨ ਦਿਆ। ਆਹੋ ਉਦਾਂ ਨਹੀਂ ਲੜਨ ਦਿਆ। ਅੱਛਾ ਉਸਤਾਦ ਜੀ ਤੁਸੀਂ ਰੌਲਾ ਪਾਤਾ, ਕਹਿੰਦਾ ਅੰਮੀ ਮੱਛਰ ਲੜਨ ਦੇ। ਕਹਿੰਦੇ ਪੁੱਤ ਕਿਸੇ ਦੀ ਲੜਾਈ 'ਚ ਨਹੀਂ ਆਈ। ਉਸਤਾਦ ਜੀ ਤੁਸੀਂ ਸ਼ੁਰੂ ਤੋਂ ਇਸ ਤਰ੍ਹਾਂ ਹੀ ਵਰਕ ਕੀਤਾ ਹੈ ਕਿ ਟੀਮ ਵਰਕ ਕੀ ਸੀ ਸ਼ਡਿਊਲ ਤੁਹਾਡੇ ਉਸਤਾਦ ਜੀ? ਉਹਦਾ ਮਤਲਬ ਕਹਿਣ ਦਾ ਉਸਤਾਦ ਜੀ ਕਿ ਤੁਸੀਂ ਹਮੇਸ਼ਾ ਟੀਮਾਂ ਨਾਲ ਹੀ ਕੰਮ ਕੀਤਾ ਵਾ, ਜਾਂ ਮਤਲਬ ਲਹਿਦਾ ਵੀ ਕੀਤਾ ਤੁਸੀਂ? ਆਪਣਾ ਜਿਹੜਾ ਟੀਮ, ਜਿੱਦਾਂ ਆਪਣੀ ਟੀਮ ਜੀ। ਪਰ ਨਹੀਂ, ਮੈਂ ਪਹਿਲੇ ਇਕੱਲੇ ਨੇ ਕੀਤਾ। ਅੱਛਾ। ਇਕੱਲੇ ਨੇ ਮੈਂ ਕੀਤਾ। ਮੈਂ 2004 ਚ ਇਕੱਲੇ ਨੇ ਕੀਤਾ। ਬੱਟ ਤੇ ਭੱਟੀ ਫਿਲਮ ਮੈਂ ਡੱਬ ਕੀਤੀ। ਉਦੋਂ ਮੁੰਡੇ ਨਾਲ ਹੈਗੇ ਸੀ, ਲੇਕਿਨ ਕੰਮ ਉਹਦੇ ਚ ਮੈਂ ਇਕੱਲੇ ਨੇ ਕੀਤਾ। ਇੱਕੋ ਨਹੀਂ, ਇੱਕੋ ਮਾਈਕ ਤੇ ਮੈਂ, ਵਾਹ ਵਾਹ ਪੂਰੀ ਫਿਲਮ ਬੜੀ ਗੱਲ। ਇਕੱਲੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਭਾਜੀ ਫਿਰ ਮੈਂ ਚਾਚਾ ਬੂਟਾ ਡੱਬਿੰਗ ਕੀਤੀ 6 ਸਾਲ। ਚਾਚਾ ਬੂਟਾ ਪੂਰਾ ਐਪੀਸੋਡ, ਉਹਦੇ ਚ ਕੋਈ ਨਹੀਂ ਸੀ ਹੁੰਦਾ, ਮੈਂ ਇਕੱਲਾ ਹੁੰਦਾ ਸੀ ਉਹਦੇ ਚ। ਸਾਡੀ ਬਹੁਤ ਸਾਰੀ ਪਬਲਿਕ ਨੂੰ ਨਹੀਂ ਪਤਾ ਚਾਚਾ ਬੂਟਾ ਕਿਹੜਾ ਸ਼ੋਅ ਸੀ। ਤੁਸੀਂ ਉਹ ਪਤਾ ਸਾਰਿਆਂ ਨੂੰ। ਲੈ ਚਾਚਾ ਬੂਟਾ ਲਿਖੋ, ਚਾਚਾ ਬੂਟਾ ਡੱਬਿੰਗ। ਮੈਂ ਤੁਹਾਨੂੰ ਦੱਸਦਾ, ਉਹ ਤੁਹਾਡੇ ਜਿਹੜੇ ਅਕਬਰ ਬੀਰਬਲ ਵਾਲੇ ਕਾਰਟੂਨ ਆ, ਉਹ ਸਾਰਿਆਂ ਨੂੰ ਪਤਾ। ਚਾਚਾ ਬੂਟਾ ਮੈਂ ਕੀਤਾ। ਚਾਚਾ ਬੂਟੇ ਦੀ ਡੱਬਿੰਗ 5 ਸਾਲ ਕਿੰਨੇ ਐ, 100 ਐਪੀਸੋਡ ਕਰ ਛੱਡਿਆ ਮੈਂ। ਬਹੁਤ ਜ਼ਿਆਦਾ ਵਾ। ਹਾਂ, ਉਹ ਵੀ ਇਕੱਲੇ ਨੇ ਮੈਂ ਕੀਤਾ। ਉਹ ਚ ਵੀ ਕੋਈ ਟੀਮ ਨਹੀਂ ਸੀ, ਅੱਲਾ ਦਾ ਸ਼ੁਕਰ ਆ। ਟੀਮ ਇਹ ਚ ਬਣੀ ਆ ਗਏ। ਅੱਛਾ, ਹੁਣ ਬੜੇ ਸਾਰੇ ਲੋਕੀ ਇਹ ਸਮਝਦੇ ਨੇ ਕਿ ਸ਼ਾਇਦ ਮਤਲਬ ਕਿ ਨਾ ਟੀਮ ਆ ਤੇ ਮੈਂ ਪਾਣ। ਤੁਸੀਂ ਕਿਤੇ ਪਹਿਲੇ ਮੇਰੇ ਕੰਮ ਤੇ ਦੇਖੋ, ਤੁਹਾਨੂੰ ਪਤਾ ਲੱਗੇ। ਆਹ ਤੇ 2-3 ਸਾਲ ਹੋਏ ਨੇ ਤੇ ਤੁਸੀਂ ਮਾਲਿਓ ਸਹਿ ਨਹੀਂ ਸਮਝਣ ਲੱਗ ਪਏ ਕਿ ਪਤਾ ਨਹੀਂ ਮਤਲਬ ਕਿ ਤੁਸੀਂ ਆ ਸਾਰਾ ਕੁਝ ਹੈ। ਮੈਂ ਤੁਹਾਡਾ ਸਭ ਤੋਂ ਪੁਰਾਣਾ ਫਾਦਰ, ਮੈਨੂੰ ਪਤਾ। ਮੈਂ ਤੇ 15 ਸਾਲ ਤੇ ਮੈਂ ਉਹ ਕੰਮ ਕੀਤਾ ਜਦੋਂ ਮੇਰੇ ਨਾਲ ਬੰਦਾ ਹੀ ਕੋਈ ਨਹੀਂ ਸੀ ਹੁੰਦਾ। ਕੋਈ ਟੀਮ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਚੱਕਰ ਨਹੀਂ। ਚਿਹਰਾ ਵੀ ਨਹੀਂ ਦੇਖਿਆ, ਲੇਕਿਨ ਕੰਮ ਦੇਖਿਆ ਸੀ ਭਾਈ। ਹਾਂਜੀ। ਤੇ ਹੁਣ ਤੁਸੀਂ 2-3 ਸਾਲ ਤੋਂ ਮੇਰੇ ਨਾਲ ਰਲ ਕੇ ਤੇ ਤੁਸੀਂ ਚੌਧਰੀ ਹੋਏ ਆ ਕਿ ਸਾਡੀ ਵਜ੍ਹਾ ਤੋਂ ਅਜੀ ਜਾਨੀ ਸਾਹਿਬ। ਅੱਛਾ ਸਾਜ ਜੀ, ਤੁਸੀਂ ਕਾਲਾਂ ਵੀ ਕੀਤੀਆਂ? ਹਾਂ ਕਾਲਾਂ ਦੇ ਯਾਰ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਰੱਬ ਦੀ ਕਰਮ ਨਵਾਜ਼ੀ ਤੁਹਾਨੂੰ ਦੱਸਣ ਲੱਗਾ ਮੇਰੇ ਤੇ ਕਿੰਨੀ ਹੈ ਅੱਲਾ ਪਾਕ ਦੀ। ਸਭ ਤੋਂ ਪਹਿਲੇ ਪੱਟ ਤੇ ਭੱਟੀ ਫਿਲਮ ਡੱਬ ਕੀਤੀ। ਠੀਕ ਹੈ ਜੀ। ਉਹ ਤੁਹਾਨੂੰ ਪਤਾ ਕਿੱਦਾਂ ਚੱਲੀ। ਚਾਚਾ ਬੂਟਾ ਡੱਬ ਕੀਤਾ, ਕੋਹੇਨੂਰ ਚੈਨਲ ਦਾ ਸਭ ਤੋਂ ਹਿੱਟ ਪ੍ਰੋਗਰਾਮ। ਚਾਚਾ ਬੂਟਾ, ਜਿਹੜੇ ਚਾਚੇ ਬੂਟੇ ਦੇ ਰੋਗੀ ਨੇ ਨਾ, ਰੋਗੀ ਤੋਂ ਮਰਾਦ ਦੇ ਚਾਚੇ ਬੂਟੇ ਦੇ ਲੱਗੇ ਨੇ ਜਿਹੜੇ, ਉਹਨਾਂ ਨੂੰ ਕਿਤੋਂ ਸ਼ਫਾ ਨਹੀਂ ਹੁੰਦੀ ਸਿਵਾਏ ਚਾਚੇ ਬੂਟੇ ਤੋਂ। ਠੀਕ ਹੈ ਜੀ। ਉਹ ਮੈਂ ਇਕੱਲੇ ਨੇ ਕੀਤਾ। ਉਸ ਤੋਂ ਬਾਅਦ ਜਨਾਬ ਜੀ ਮੈਂ ਅਫੂਨ ਕਾਲਾ ਰਾਣਾ ਜਾਟ ਸਾਹਿਬ ਦੇ ਨਾਲ, ਕਫਨ ਵਾਲੀ, ਅੱਧੇ ਮਰਲੇ ਵਾਲੀ, ਠੀਕ ਆ ਜੀ। ਉਹ ਹੋਰ ਵੀ 3-4 ਕੀਤੀਆਂ। ਉਹ ਵੀ ਕਾਲਾਂ ਤੁਹਾਡੇ ਸਾਹਮਣੇ ਨੇ ਕਿਦਾਂ ਦੀਆਂ। ਉਸ ਤੋਂ ਬਾਅਦ ਫਿਰ ਮੈਂ ਕੱਲਾ ਨਿਕਲਿਆ ਮਾਈਕ ਲੈ ਕੇ ਰੋਡ ਸ਼ੋਅ ਤੇ ਰੋਡ ਕਰਨ, ਤੇ ਉਹ ਵੀ ਤੁਹਾਡੇ ਸਾਹਮਣੇ, ਕੋਈ ਉੱਥੋਂ ਕੋਈ ਉੱਥੋਂ ਕੋਈ ਉੱਥੋਂ। ਠੀਕ ਆ। ਉਹ ਰੋਡ ਸ਼ੋਅ ਦਾ ਵੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਕਿਦਾਂ ਦਾ ਆ। ਹਾਂ, ਫਿਰ ਮੈਂ ਮਤਲਬ ਬਸ ਜਿਹੜਾ ਵੀ ਕੰਮ ਕੀਤਾ ਨਾ, ਪਤਾ ਨਹੀਂ ਅੱਲਾ ਪਾਕ ਨੇ ਉਹਦੇ ਚ ਬਰਕਤ ਹੀ ਪਾਈ ਹੈ। ਮਾਸ਼ਾਅੱਲਾ। ਠੀਕ ਹੈ ਨਾ। ਹਾਂ, ਬਟ ਸਾਡੀ ਦੇ ਵਾਸਤੇ ਮੈਂ ਇੱਕ ਗੱਲ ਕਵਾਂਗਾ ਭਾਈ ਨੂੰ ਕਿ ਉਦੋਂ ਉਹ 4-5 ਮਹੀਨੇ ਲਗਾਤਾਰ ਕੇਬਲ ਦੇ 2-2 3-3 ਚੈਨਲਾਂ ਤੇ ਲੱਗੀ। ਹਾਂਜੀ ਹਾਂਜੀ ਹਾਂਜੀ। ਇੰਨੀ ਵਿਊਵਰਸ਼ਿਪ ਸੀ। ਤੇ ਸਾਜ ਜੀ ਤੁਸੀਂ ਦੱਸਦੇ ਸੀ ਵੀ ਤੁਸੀਂ ਸ਼ਾਪਰ ਵੀ ਵੇਚਦੇ ਰਹੇ ਤੁਸੀਂ ਮੰਡੀ 'ਚ। ਅੱਛਾ, ਸ਼ਾਪਰ ਵੇਚਣਾ ਕੋਈ ਮਿਹਣੇ ਵਾਲੀ ਗੱਲ ਨਹੀਂ, ਲੇਕਿਨ ਕਿਹੜਾ ਬਗੈਰਤ ਵੇਚਦਾ ਰਿਹਾ।
ਅੱਛਾ ਉਸਤਾਦ ਜੀ, ਦੁਕਾਨ ਵਾਲੇ ਨੂੰ ਜਾ ਕੇ ਭਾਈ ਮੈਂ ਤੁਹਾਨੂੰ ਦੱਸਦਾ, ਕੰਮ ਸੁਣ ਲਓ ਮੇਰੇ। ਮੈਂ ਜਨਾਬ ਜੀ ਸਭ ਤੋਂ ਪਹਿਲੇ ਮੈਂ ਸਕੂਲੋਂ ਜਦੋਂ ਹਟਿਆ ਨਾ, ਮੈਂ ਕੱਪੜੇ ਵਾਲੀ ਦੁਕਾਨ ਤੇ ਮੰਦਰ ਗਲੀ ਅਲ ਹਬੀਬ ਮਾਰਕੀਟ 'ਚ ਮੈਂ ਮੁਲਾਜ਼ਮਤ ਸ਼ੁਰੂ ਕੀਤੀ, ਵਾਓ ਕੱਪੜੇ ਦੀ ਦੁਕਾਨ ਤੇ। ਔਰ ਉਹ ਜਿਹੜੇ ਕੱਪੜੇ ਦੀ ਦੁਕਾਨ ਤੇ ਜਿਨ੍ਹਾਂ ਕੋਲ ਮੈਂ ਮੁਲਾਜ਼ਮਤ ਸ਼ੁਰੂ ਕੀਤੀ, ਉਹ ਅਗਰ ਮਤਲਬ ਮੈਂ ਕਹਿੰਦਾ ਨਾ ਕਿ ਯਾਰ ਕੋਈ ਮੇਰੇ ਅਗਰ ਕੋਈ ਪੀਰੋ ਮੁਰਸ਼ਦ ਜਾਂ ਮੇਰੇ ਕੋਈ ਇਸ ਲੈਵਲ ਦੀ ਕੋਈ ਕੈਟਾਗਰੀ ਜਿਨ੍ਹਾਂ ਦੀ ਗੱਲ ਕਦੀ ਮੈਂ ਨਾ ਹੀ ਨਹੀਂ ਕਰ ਸਕਦਾ, ਜਾਂ ਅੱਜ ਵੀ ਉਹਨਾਂ ਦੇ ਮੈਂ ਅੱਗੇ ਖਲੋਤਾ ਹੋਵਾਂ ਨਾ ਤੇ ਮੈਂ ਸਿਰ ਨਹੀਂ ਚੁੱਕ ਸਕਦਾ ਉਹਨਾਂ ਅੱਗੇ। ਮਤਲਬ ਉਹ ਹਾਜੀ ਅਰਸ਼ਦ ਸਾਹਿਬ ਅੱਛੀ ਭਾਈ, ਉਹਨਾਂ ਨੂੰ ਕਹਿੰਦੇ ਤੁਹਾਡੇ 'ਚੋਂ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਅਜਵਾ ਲਾਉਣ ਅਲਹਮਰਾ ਟੈਕਸਟਾਈਲ ਵਾਲੇ, ਜਦੋਂ ਮੈਂ ਉਹਨਾਂ ਕੋਲ ਗਿਆ ਸਾਂ ਉਦੋਂ ਅਲ ਹਬੀਬ ਮਾਰਕੀਟ 'ਚ ਛੋਟੀ ਜਿਹੀ ਨੁੱਕਰ ਵਾਲੀ ਦੁਕਾਨ ਹੁੰਦੀ ਸੀ, ਤੇ ਉੱਥੇ ਮੈਂ ਮੁਲਾਜ਼ਮਤ ਕੀਤੀ ਸੀ। ਔਰ ਮੇਰੀ ਤਨਖਾਹ ਕਿੰਨੀ ਸੀ? ਤਨਖਾਹ ਮੇਰੀ ਸਭ ਤੋਂ ਪਹਿਲੇ ਲੱਗੀ ਜੀ 20 ਰੁਪਏ ਹਫ਼ਤਾ। 20 ਰੁਪਏ ਹਫ਼ਤਾ, ਹਾਂਜੀ। ਓਏ ਮੇਰੇ ਮੌਲਾ ਉਸਤਾਦ ਜੀ, ਐਡੇ ਪੁਰਾਣੇ ਤੁਸੀਂ। ਬੇਟੇ ਤਨਖਾਹ ਥੋੜੀ ਦਾ ਮਤਲਬ ਇਹ ਨਹੀਂ ਪੁਰਾਣੇ, ਤਨਖਾਹ ਥੋੜੀ ਸੀ। ਤਨਖਾਹ ਵੀ ਥੋੜੀ ਹੋ ਸਕਦੀ ਹੈ, ਉਮਰ ਹੀ ਵੱਡੀ ਨਹੀਂ ਹੁੰਦੀ, ਤਨਖਾਹ ਵੀ ਥੋੜੀ ਹੋ ਸਕਦੀ ਹੈ। ਹੁਣ ਤੇਰੀ ਮੈਂ ਅੱਜ 3400 ਤਨਖਾਹ ਕਰ ਦੇਵਾਂ ਤੇ ਤੂੰ ਸਾਲ ਬਾਅਦ ਕਿਸੇ ਨੂੰ ਦੱਸੇ ਮੇਰੀ ਸਾਲ ਪਹਿਲੇ 3400 ਦੀ, ਤੇ ਕੋਈ ਤੈਨੂੰ ਕਵੇ ਪਾਪਾ ਤੁਸੀਂ ਏਡੇ ਪੁਰਾਣੇ ਨਹੀਂ ਬੇਟੇ, ਮੇਰੀ ਤਨਖਾਹ ਥੋੜੀ ਸੀ। ਉਸਤਾਦ ਜੀ ਨਹੀਂ, ਇਹਦੇ ਤੋਂ ਹਿਸਾਬ ਲੱਗਦਾ। ਅੱਛਾ 20 ਰੁਪਏ ਹਫ਼ਤਾ ਮੇਰੀ ਤਨਖਾਹ। ਲੋ ਜੀ ਅੱਜ ਗੱਲ ਖੁੱਲੀ ਨਾ ਬੜੀ, ਮੈਂ ਕਿਸ ਨੇ ਕੈਮਰਾ ਲੈ ਕੇ ਉਸ ਮਾਰਕੀਟ 'ਚ ਚੱਲਾਂਗੇ ਉਸਤਾਦ ਜੀ ਵਲੋਗ ਬਣਾਉਣ। ਮੈਂ ਤੁਹਾਨੂੰ ਉਹ ਦੁਕਾਨ ਦਿਖਾਵਾਂਗਾ ਜਿੱਥੇ ਮੈਂ ਢੇਰੀਆਂ ਲਾਉਂਦਾ ਰਿਹਾ, ਮਤਲਬ ਸੁਬਾਹ ਦੁਕਾਨਦਾਰੀ ਲਾਉਂਦਾ ਰਿਹਾ, ਜਿੱਥੋਂ ਮੈਂ ਚਾਹ ਲਿਆਉਂਦਾ ਰਿਹਾ, ਠੀਕ ਆ। ਔਰ ਜਿੱਥੇ ਮਾਰਕੀਟ ਦੇ ਮਤਲਬ ਮੈਂ ਬਹੁਤ ਖੂਬਸੂਰਤ ਲਵਾ ਟੈਪ, ਔਰ ਸ਼ਾਇਦ ਉਹ ਵੀ ਬੰਦੇ ਹੋਣ ਜਿਹੜੇ ਮਤਲਬ ਮੇਰੇ ਸਿਰ ਹੁੰਦੇ ਸੀ, ਆਹੋ ਵੀ ਸਾਡਾ ਵੀ ਕੰਮ ਕਰਦੇ ਤੇ ਇਹ ਵੀ ਕਰਦੇ, ਆ ਵੀ ਢੇਰੀ ਲਾ ਦੇ, ਆ ਵੀ ਚਾਹ ਲਿਆ ਦੇ, ਉਹ ਵੀ ਮੈਂ ਤੁਹਾਨੂੰ ਸ਼ਾਇਦ ਲੱਭੇ ਤੇ ਦਿਖਾਵਾਂਗਾ, ਸਮਝ ਰਿਹਾ। ਤੇ ਉਹ ਨਾ ਜਨਾਬ 20 ਰੁਪਏ ਹਫ਼ਤਾ ਮੇਰੀ ਲੱਗ ਗਈ ਤਨਖਾਹ। ਤੇ ਉਤੋਂ ਕਿੰਨੇ ਹੁੰਦੇ ਸੀ? ਉੱਤੋਂ ਨਹੀਂ ਸੀ ਹੁੰਦੇ 20 ਰੁਪਏ ਹਫ਼ਤਾ। ਤੇ ਨੀਲਾ ਨੋਟ ਹੁੰਦਾ ਸੀ 2 ਰੁਪਏ ਵਾਲਾ ਚੱਲਦਾ ਹੁੰਦਾ ਸੀ, 2 ਰੁਪਏ ਵਾਲਾ ਨਾ ਇੱਕ ਨੀਲੇ ਰੰਗ ਦਾ ਨੋਟ। ਮੌਲਾ ਐਡੇ ਪੁਰਾਣੇ ਹੋ ਤੁਸੀਂ ਯਾਰ ਉਹ ਯਾਰ ਤੂੰ ਹਿਸਾਬ ਲਾ, ਮੈਂ ਆਪ ਕਰ ਲੈਣਾ, ਮੈਂ ਐਡਾ ਪੁਰਾਣਾ ਭੈਣ ਕਿਉਂ। ਮੈਂ ਜਦੋਂ ਕੰਮ ਤੇ ਜਾਣਾ ਸਨ ਤੇ ਅਕਸਰ ਜਦੋਂ ਮੈਂ ਕੰਮ ਤੇ ਜਾਣਾ ਤੇ ਅੱਗੋਂ ਗਾਂਧੀ ਸਾਹਿਬ ਵੀ ਨਾ ਆਪਣੇ ਘਰੋਂ ਐ ਨਿਕਲ ਕੇ ਮੇਰੇ ਸਾਹਮਣੇ ਨਿਕਲਦੇ ਨੇ। ਮੈਂ ਤੇ ਯਕੀਨ ਕਰ ਮਾਰਾ ਤੇਰੇ ਮੈਂ ਇੱਕ ਬੂਥੀ ਤੇ ਆ ਫਰੀਦ ਵੀ ਬਹੁਤ ਪੁਰਾਣਾ ਹੋਇਆ, ਇਹ ਇੰਨਾ ਪੁਰਾਣਾ ਉਦੋਂ। ਆ ਜਿਹੜਾ ਮੈਡੀਸਨ ਮਸੇਟਾ ਨੈਲਸਨ ਮੰਡੇਲਾ ਮੈਡੀਸਨ ਮੰਡੇਲਾ ਤੇ ਮੈਂ ਬਾਈ, ਇਹ ਬਸ ਸਾਡਾ 19 ਦਾ ਹੀ ਫਰਕ ਸੀ। ਓਏ ਹੋਏ ਮਤਲਬ ਆ ਸਾਡੀ ਦੁਕਾਨ ਹੁੰਦੀ ਸੀ, ਆ ਨਾਲ ਉਹਨਾਂ ਦਾ ਉਹ ਚਾਲਾ ਖੋਖਾ ਜਿਹਾ। ਯਾਰ ਹਿਟਲਰ ਦੇ ਲੰਗੋਟੀ ਆ ਭਾਈ। ਲਾ ਹਿਟਲਰ ਤੇ ਕੱਲ ਦੀ ਗੱਲ ਆ। ਉਸਤਾਦ ਜੀ ਫਿਲਿਪ ਸ਼ੇਕਸਪੀਅਰ। ਅੱਛਾ ਭਾਜੀ ਗੱਲ ਇਹ ਆ 20 ਰੁਪਏ ਹਫ਼ਤਾ ਜਨਾਬ। ਤੇ ਹੁਣ 2 ਰੁਪਏ ਵਾਲਾ ਨੋਟ ਜਦੋਂ ਉਸ ਤੋਂ ਕੁਝ ਮਹੀਨੇ ਪਹਿਲੇ ਮੈਂ ਸਕੂਲ ਜਾਣਾ ਸੀ ਨਾ, ਤੇ 2 ਰੁਪਏ ਵਾਲਾ ਨੋਟ ਪਾਏ ਨਾ, ਉਹਦੇ ਚੋਂ ਅਸੀਂ ਨਾਨ ਟਿੱਕੀ ਵੀ ਖਾਣੀ, ਗਵਰਨਮੈਂਟ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰੇ ਨਾਨ ਟਿੱਕੀ ਵੀ ਖਾਣੀ। ਉਹਦਾ ਇੱਕ ਹੋਰ ਬੜਾ ਮਜ਼ੇਦਾਰ ਵਾਕਿਆ ਸੁਣਾਉਣਾ ਮੈਂ ਤੁਹਾਨੂੰ। ਨਾਨ ਟਿੱਕੀ ਵੀ ਖਾਣੀ, ਆਲੂ ਛੋਲੇ ਧੇਲੀ ਦੇ ਖਾਣੇ, ਪਾਪੜੀਆਂ ਖਾਣੀਆਂ। 2 ਰੁਪਏ 'ਚ ਤੋਨਾ ਪਾ ਦੇਣਾ ਬਾਬਾ ਜੀ। ਤੋਬਾ ਉਹ ਬਹੁਤ ਹੀ ਪੁਰਾਣੇ ਉਸਤਾਦ ਜੀ। ਸਸਤੇ ਦੌਰਾਂ ਦੇ। ਅੱਛਾ ਤੂੰ 10,000 ਰੁਪਏ ਲੈ ਕੇ ਜਾਂਦਾ ਰਿਹਾ ਸਕੂਲ? ਉਸਤਾਦ ਜੀ ਨਹੀਂ, ਐਡੇ ਪੁਰਾਣੇ ਤੁਸੀਂ। 2 ਰੁਪਏ ਦੇ ਵਿੱਚ ਸਾਰਾ ਕੁਝ ਖਾਣਾ। ਉਸਤਾਦ ਜੀ ਉਦੋਂ ਦੇ ਨੇ ਜਦੋਂ ਦਹੀਂ ਲੈਣ ਬੰਦਾ ਪਲੋਟੋ ਤੇ ਸਿਆਰੇ ਤੇ ਜਾਂਦਾ ਹੁੰਦਾ। ਲੋਟੋ ਉਹ ਉੱਥੋਂ ਵਾਪਸ ਬੇਟੇ ਤੂੰ ਜਿੱਦਾਂ ਪੁਰਾਣਾ ਨਾ, ਮੈਂ ਤੇ ਫਿਰ 2 ਰੁਪਏ ਦੇਣਾ ਸਾਂ, ਸਮਝ ਆਈ। ਤੂੰ ਭਾੜਾ ਦੇਣਾ ਹੁੰਦਾ ਸਾਂ, ਮਤਲਬ ਘਰੋਂ ਆਟਾ ਲੈ ਕੇ ਜਾਣਾ ਸਾਂ, ਆਟਾ ਦੇ ਕੇ ਨਾਨ ਟਿੱਕੀ। ਉਦੋਂ ਪੈਸੇ ਠੀਪੇ ਤੇ ਹੁੰਦੇ ਹੀ ਨਹੀਂ ਸੀ ਦੁਨੀਆ ਤੇ, ਜਦੋਂ ਤੂੰ ਆ ਤੇ ਤੂੰ ਉਹ ਚੀਜ਼ ਦਿੰਦਾ ਰਿਹਾ ਜਿਹੜੀ ਤੇਰਾ ਨੁਕਸਾਨ ਵੀ ਨਹੀਂ ਸੀ ਹੁੰਦਾ, ਤੇਰੇ ਕੋਲੋਂ ਜਾਂਦੀ ਵੀ ਨਹੀਂ ਸੀ, ਤੇ ਤੂੰ ਅਗਲੇ ਕੋਲ ਚੀਜ਼ ਵੀ ਖਾ ਲੈਣਾ ਸੀ। ਮਸਲਨ ਕਿ ਕੋਈ ਐਸੀ ਚੀਜ਼ ਦੇਤੀ, ਉਹਨੂੰ ਧਾਗਾ ਬੰਨ ਕੇ ਫੜਾਤਾ, ਉਹਨੇ ਇੰਜ ਕਰਕੇ ਰੱਖੀ ਹੈ, ਮਗਰੋਂ ਧਾਗਾ ਖਿੱਚ ਕੇ ਚੀਜ਼ ਵੀ ਘਰ ਲੈ ਆ। ਕਬੂਤਰ ਦੇ ਦਿੱਤਾ, ਕਬੂਤਰ ਹੋ ਹਾਂ ਕਬੂਤਰ ਲੈ ਆ, ਇਦਾਂ ਦੀਆਂ ਚੀਜ਼ਾਂ ਦੇ ਕੇ ਤੇ ਆਲੂ ਛੋਲੇ ਖਾ ਲੈਣੇ, ਤੇ ਮਗਰ ਬਿੱਲੀ ਕੋ ਗਿੱਜੀ ਬਿੱਲੀ ਫੜਾਤੀ ਉਹਨੂੰ, ਉਹਦੇ ਬਦਲੇ ਨਾਨ ਟਿੱਕੀ ਖਾ ਲਈ। ਨਾਨ ਟਿੱਕੀ ਕਰਕੇ ਘਰ ਆਇਆ, ਉਹਨੂੰ ਥੋੜੀ ਦੇਰ ਬਾਅਦ ਦੇਖਿਆ ਬਿੱਲੀ ਫੇਰੇ ਤੇ ਮਗਰ ਜਾ ਰਹੀ। ਆਹੋ ਅੱਛਾ ਜੀ 20 ਰੁਪਏ ਮੇਰੀ ਤਨਖਾਹ। ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ 2 ਰੁਪਏ ਵਾਲਾ ਨੋਟ ਜਿਹੜਾ ਨਾ ਉਹ ਇਦਾਂ ਮੁੱਕਦਾ ਸੀ, ਤੇ ਉਹ ਹਫ਼ਤੇ ਬਾਅਦ ਮੈਨੂੰ ਉਦਾਂ ਦੇ 10 ਨੋਟ ਮਿਲਨੇ। ਅੱਛਾ 10 ਨੋਟ ਮਿਲਨੇ ਤੇ ਮੈਂ ਪਰੇਸ਼ਾਨ ਹੋਣਾ, ਯਾਰ ਮੈਂ ਕਿੱਥੇ ਖਰਚਣੇ ਆ। ਯਕੀਨ ਕਰ ਬਈ ਯਾਰ, ਮਤਲਬ ਕਿ ਉਦੋਂ ਕਿੰਨਾ ਹੁੰਦਾ ਸੀ ਟਾਂਗੇ ਦਾ, ਕੋਈ 2 ਰੁਪਏ, ਕੋਈ 1.5 ਰੁਪਏ, 2 ਰੁਪਏ ਸ਼ਹਿਰੋਂ ਟਾਂਗੇ ਦੇ ਹੁੰਦੇ ਸੀ। ਟਾਂਗਿਆਂ ਦੇ ਦੌਰ ਦੇ ਤੁਸੀਂ। ਉਹ ਯਾਰ ਉਹ ਮੈਂ ਪੁਰਾਣਾ ਨਹੀਂ ਹੈਗਾ, ਟਾਂਗੇ ਵਾਲਾ ਵਾਕਫ ਸੀ, ਉਹ ਪੈਸੇ ਘੱਟ ਦਿੰਦਾ ਸੀ ਮੇਰੇ ਕੋਲ। ਅੱਛਾ ਨਾਲੇ ਮੈਂ ਉਹਦੇ ਬੰਬ ਤੇ ਬਹਿ ਕੇ ਤੇ ਆਉਣਾ ਸੀ, ਉਹ ਟਾਂਗੇ ਦਾ ਬੰਬ ਨਹੀਂ ਹੁੰਦਾ ਸਾਡਾ ਉੱਤੇ। ਅੱਛਾ ਫਿਰ ਕੀ ਹੋਇਆ ਭਾਜੀ, ਅਗਲੀ ਗੱਲ ਬਹੁਤ ਮਜ਼ੇਦਾਰ ਆ। ਮੇਰੀ ਯਾਦਦਾਸ਼ਤ ਹੁੰਦੀ ਸੀ ਬਹੁਤ ਕਮਜ਼ੋਰ, ਹਾਲੇ ਵੀ ਬਹੁਤ ਕਮਜ਼ੋਰ ਆ, ਚੀਜ਼ ਰੱਖ ਕੇ ਭੁੱਲ ਜਾਣੀ ਜੇ ਉਹ।
ਇੱਕ ਦਿਨ ਬੈਠੇ ਬੈਠੇ ਨਾ ਮਾਰਕੀਟ 'ਚ, ਛੋਟੀ ਜਿਹੀ ਮਾਰਕੀਟ 'ਚ ਹਬੀਬ, ਤੇ ਸਵੇਰ ਜਦੋਂ ਦੁਕਾਨ ਲੱਗਦੀ ਹੋਣੀ ਤਾਂ ਸਾਰਿਆਂ ਨੇ ਬਹਿ ਕੇ ਇਹਨਾਂ ਤੇ ਜ਼ਰਾ ਮਜ਼ਾ ਚੇਜ਼ਾ ਕਰਦੇ ਹੋਣਾ, ਸ਼ੁਗਰ ਮੇਲਾ ਲਾਉਂਦੇ ਹੋਣਾ। ਤੇ ਉੱਥੇ ਇੱਕ ਗੱਲ ਹੋਈ, ਹੁਣ ਸਾਹਮਣੇ ਮੇਰੇ ਚਾਚੂ ਉਹਨਾਂ ਦੀ ਦੁਕਾਨ ਸੀ, ਤੇ ਉਹ ਕਹਿੰਦੇ ਯਾਰ ਸਜਾਦ ਦੀ ਨਾ ਤਨਖਾਹ ਵਧਾਈਏ। ਉਹਨਾਂ ਨੇ ਕਿਹਾ ਕਿੰਨੀ ਕਰਦੀ ਹੈ? ਕਹਿੰਦੇ ਯਾਰ ਇਦਾਂ ਕਰੋ, ਜਾ ਸਜਾਦ 5 ਰੁਪਏ ਰੋਜ਼ ਕਰ ਦਿਓ। ਓਏ ਹੈਵੀ ਹੋ ਗਈ ਉਸਤਾਦ ਜੀ, ਜਿਹੜਾ ਉਦੋਂ 2 ਰੁਪਏ ਦਾ ਆਲਮ ਇਹ ਆ ਵੀ ਤੂੰ ਪੂਰੀ ਰੋਟੀ ਖਾ ਲਾ, ਨਾਨ ਟਿੱਕੀ ਖਾ ਲਾ ਰੁਪਈਏ ਦੀ, ਤੇ 5 ਰੁਪਏ ਰੋਜ਼। ਤੇ ਮੈਂ ਸੋਚਿਆ ਮੈਂ ਖਰਚਣੇ ਕਿੱਦਾਂ ਵਾ? ਰੋਜ਼ 5 ਰੁਪਏ, ਪਹਿਲੇ ਵਾਲੇ ਮੁੱਕੇ ਨਹੀਂ, ਫਿਰ ਅਗਲੇ ਦਿਨ 5 ਰੁਪਏ, ਉਹ ਫਿਰ ਅਗਲੇ ਦਿਨ 5 ਰੁਪਏ, ਉਹ ਫਿਰ ਅਗਲੇ ਦਿਨ 5 ਰੁਪਏ। ਯਾਰ ਬੜੀ ਗੱਲ ਹੈ, ਪੰਜਾਂ ਦੀ ਟ੍ਰੇਨ ਆ ਤੇ ਪੂਰੀ ਤੇ ਭੈਣ ਕਿੰਨਾ ਕੁ ਮੈਂ ਉੱਥੇ ਕੰਮ ਕੀਤਾ ਉਸ ਮਾਰਕੀਟ 'ਚ? 1800 ਰੁਪਏ ਮੇਰੀ ਤਨਖਾਹ ਸੀ ਜਦੋਂ ਮੈਂ ਉੱਥੋਂ ਕੰਮ ਛੱਡਿਆ। ਵਾਹ ਵਾਹ, ਮਤਲਬ 1800 ਰੁਪਏ ਮੇਰੀ ਉਦੋਂ ਤਨਖਾਹ ਸੀ। ਵਾਹ ਵਾਹ ਹੀ ਅਰਸਾ ਕੀਤਾ। ਉਸ ਤੋਂ ਬਾਅਦ ਉੱਥੋਂ ਕੰਮ ਛੱਡਿਆ ਤੇ ਇੰਨਾ ਕੁ ਮੈਨੂੰ ਪਿਆਰ ਮਿਲਿਆ ਉਹਨਾਂ ਕੋਲੋਂ, ਜਿਹੜੇ ਅੱਛੀ ਭਾਈ ਕੋਲੋਂ ਇੰਨਾ ਕੁ ਪਿਆਰ ਮਿਲਿਆ। ਫਿਰ ਅੱਲਾ ਨੇ ਉਹਨਾਂ ਨੂੰ ਅੱਛਾ ਯਾਰ, ਉਹਨਾਂ ਦਾ ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸਦਾ, ਹੁਣ ਪਤਾ ਨਹੀਂ ਉਹ ਨਾਰਾਜ਼ ਨਾ ਮੇਰੇ ਨਾਲ ਹੋ ਜਾਣ ਵੇਖ ਕੇ, ਕਿ ਸੁਭਾਨ ਅੱਲਾ ਯਾਰ, ਮੈਂ ਐਸਾ ਖੁੱਲੇ ਹੱਥਾਂ ਵਾਲਾ ਬੰਦਾ ਜਿਹੜਾ ਅੱਲਾ ਦੀ ਰਾਹ ਤੇ ਦਿੰਦਾ। ਯਾਨੀ ਮੈਂ ਉਹਨਾਂ ਦੇ ਬਾਰੇ ਸਿਰਫ ਇਹ ਕਹਾਂਗਾ ਕਿ ਅਗਰ ਤੁਸੀਂ ਸੁਣਿਆ ਨਾ ਕਿ ਅੱਲਾ 1 ਦੇ ਬਦਲੇ 70 ਦਿੰਦਾ, ਅੱਲਾ 10 ਦੇ ਬਦਲੇ 700 ਦਿੰਦਾ, ਤੁਸੀਂ ਸੁਣਿਆ ਨਾ, ਮੈਂ ਅਗਰ ਅੱਖੀਂ ਵੇਖਿਆ ਨਾ, ਤੇ ਮੈਂ ਉਸ ਬੰਦੇ ਦੇ ਰੱਬ ਦੀ, ਕਿ ਰੱਬ ਨੇ ਉਹਨਾਂ ਦਾ ਰੱਬ ਨੇ ਕਰਜ਼ ਰੱਖਿਆ ਹੀ ਨਹੀਂ। ਮਾਸ਼ਾਅੱਲਾ ਮਾਸ਼ਾਅੱਲਾ ਉਸਤਾਦ। ਯਾਨੀ ਕਰਜ਼ ਤੋਂ ਮੁਰਾਦ ਹੈ ਕਿ ਤੂੰ ਅੱਜ ਅੱਲਾ ਦੀ ਰਾਹ ਤੇ ਦਿੱਤਾ ਤੇ ਤੈਨੂੰ ਨਹੀਂ ਪਤਾ ਅੱਲਾ ਨੇ ਤੈਨੂੰ ਵਾਪਸ ਕਦੋਂ ਕਰਨਾ। ਉਹਨਾਂ ਨੂੰ ਅੱਲਾ ਨੇ ਇੰਜ ਮੌਕੇ ਤੇ ਦਿੱਤਾ ਕਿ ਅੱਲਾ ਅੱਛੀ ਗੱਲ ਹੈ, ਤੂੰ ਆ ਦਿੱਤਾ ਸੀ ਅੱਲਾ। ਕਿੰਨੀ ਕੁ ਪੁਖਤਗੀ ਦੇ ਨਾਲ ਉਹ ਅੱਲਾ ਦੀ ਰਾਹ ਤੇ ਦਿੰਦੇ ਹੋਣਗੇ, ਕਿੰਨੇ ਕੁ ਉਹ ਕੀ ਉਹਨੂੰ ਕਹਿੰਦੇ ਨੇ, ਨਹੀਂ ਉਹ ਜਿਹੜਾ ਅੱਲਾ ਤੇ ਭਰੋਸਾ, ਕੀ ਤਵੱਕਲ, ਯੈਸ, ਕਿੰਨੇ ਕੁ ਤਵੱਕਲ ਦੇ ਨਾਲ ਉਹ ਅੱਲਾ ਦੀ ਰਾਹ ਤੇ ਦਿੰਦੇ ਹੋਣਗੇ ਕਿ ਅੱਲਾ ਨੇ ਉਹਨਾਂ ਦਾ ਰੱਖਿਆ ਹੀ ਨਹੀਂ, ਲੇਟ ਕੀਤਾ ਹੀ ਨਹੀਂ। ਅੱਲਾ ਉਹਨਾਂ ਨੂੰ ਇਧਰੋਂ ਵੀ ਕਰੋੜ ਗੁਣਾ ਜ਼ਿਆਦਾ ਦੇਵੇ। ਉਸ ਦੁਕਾਨ ਤੋਂ ਭਾਵੇਂ ਫਿਰ ਅੱਲਾ ਨੇ ਬਾਂਹ ਫੜੀ, ਫਿਰ ਅੱਜ ਮਾਸ਼ਾਅੱਲਾ ਅਜਵਾ ਲਾਉਣ, ਪਤਾ ਨਹੀਂ ਕਿਹੜੀ ਲਾਉਣ, ਠੀਕ ਹੈ ਜੀ। ਔਰ ਅਲਹਮਰਾ ਟੈਕਸਟਾਈਲ, ਔਰ ਅੱਲਾ ਪਾਕ ਨੇ ਉਹਨਾਂ ਨੂੰ ਬੜਾ, ਔਰ ਪਤਾ ਨਹੀਂ ਕਿੰਨੀਆਂ ਦੁਆਵਾਂ ਹੋਣ ਯਾਰ। ਹੱਜ ਤੇ ਇਦਾਂ ਲੋਕਾਂ ਨੂੰ ਕਰਾਉਂਦੇ ਨੇ ਕਿ ਜੋ ਇੱਥੇ ਪਾਇਆ ਹੁੰਦਾ ਸੀ ਨਾ, ਵੇਚਣ ਵਾਲੇ ਨਹੀਂ ਹੁੰਦੇ ਜਿਹਦਾ ਪਾਨ, ਤੇ ਉਹਨੂੰ ਬੁਲਾ ਲਿਆ, ਉਰੇ ਆ ਹੱਜ ਕਰਨਾ ਹੀ। ਉਹਨੇ ਕਿਹਾ ਹਾਂਜੀ, ਤੁਹਾਨੂੰ ਨਾਲ ਲੈ ਕੇ ਨਾ। ਪਤਾ ਨਹੀਂ ਕਿੰਨਿਆਂ ਨੂੰ ਹੱਜ ਕਰਾਏ ਨੇ, ਕਿੰਨਿਆਂ ਨੂੰ ਉਮਰੇ ਕਰਾਏ ਨੇ। ਭਾਈ ਅੱਲਾ ਪਾਕ ਮੇਰੀ ਵੀ ਜ਼ਿੰਦਗੀ ਉਹਨਾਂ ਨੂੰ ਲਾ ਦੇਵੇ। ਮੈਂ ਇੰਨਾ ਉਹਨਾਂ ਨਾਲ ਮੁਹੱਬਤ ਕਰਦਾ, ਮੈਂ ਇੰਨਾ ਪਿਆਰ ਕਰਦਾ। ਮਤਲਬ ਮੈਂ ਕਹਿੰਦਾ ਨਾ, ਅਗਰ ਕੋਈ ਬੰਦਾ ਵਾਕਈ ਮੇਰੀ ਲਾਈਫ 'ਚ ਅਗਰ ਬੰਦਾ ਕਹਿੰਦਾ ਯਾਰ ਕੋਈ ਪੀਰ ਮੁਰਸ਼ਦ ਕੋ ਫੜ ਲਾ, ਤੇ ਮੈਨੂੰ ਫੜਨ ਦੀ ਲੋੜ ਨਹੀਂ। ਮੇਰੇ ਕੋ ਮੇਰੀ ਮਾਂ ਤੋਂ ਬਾਅਦ ਅਗਰ ਕੋਈ ਹੈਗਾ ਨਾ ਬੰਦਾ, ਤੇ ਉਹ ਅੱਛੀ ਭਾਈ ਨੇ, ਭਾਈ ਸਿੱਧੀ ਜੀ ਮੈਨੂੰ ਵੀ ਉਮਰੇ ਤੇ ਭੇਜ ਦਿਓ। ਉਹ ਮੈਂ ਉਹਨਾਂ ਨੂੰ ਗੇੜੇ ਗੂੜੇ ਵੀ ਬੜੇ ਦਿੰਦਾ ਰਿਹਾ। ਮੈਨੂੰ ਲਾਡ ਬਹੁਤ ਕਰਦੇ, ਮੇਰੇ ਨਾਲ ਪਿਆਰ ਹੀ ਬੜਾ ਕਰਦੇ। ਨਹੀਂ ਉਸਤਾਦ ਜੀ, ਤੇ ਸਵਾਲ ਇਹ ਪੈਦਾ ਹੁੰਦਾ ਕਿ ਮੈਂ ਤੈਨੂੰ ਮਜ਼ੇ ਦੀ ਗੱਲ ਸੁਣਾਵਾਂ, ਓਏ ਲਓ ਅੱਜ ਦਾ ਪ੍ਰੋਗਰਾਮ ਫਿਰ ਨਾਜ਼ਰੀਨ ਮਜ਼ੇ ਦੀ ਗੱਲ ਸੁਣਾਵਾਂ। ਬਹੁਤ ਮੇਰੇ ਨਾਲ ਅੱਜ ਵੀ ਬੜਾ ਪਿਆਰ ਕਰਦੇ ਯਾਰ। ਮੈਂ ਤੈਨੂੰ ਕਿੱਦਾਂ ਦੱਸਾਂ ਕਿ ਮੈਨੂੰ ਅਜੀਬ ਜੀ ਕੰਡੀਸ਼ਨ ਹੋ ਰਹੀ ਕਿ ਜਦੋਂ ਬੱਚਾ ਹੁੰਦਾ ਹੈ 15 16 17 ਸਾਲ, ਔਰ ਉਦੋਂ ਉਹ ਇੰਨੀ ਮੁਹੱਬਤ। ਮੈਂ ਸੁਬਾਹ ਜਾਣਾ, ਉਹਨਾਂ ਨੇ ਮੇਰਾ ਨੱਕ ਇੰਜ ਚੈੱਕ ਕਰਨਾ, ਸਾਫ਼ ਕੀਤਾ, ਜੁੱਤੀ ਚੈੱਕ ਕਰਨੀ, ਯਾਰ ਪੁੱਤਰਾਂ ਨੂੰ ਉਹਨਾਂ ਨੇ ਰੱਖਣਾ। ਘਰੋਂ ਰੋਟੀ ਲੈ ਕੇ ਆਉਣੀ। ਕਈ ਵਾਰੀ ਇਸ ਤਰ੍ਹਾਂ ਹੋਣਾ ਕਿ ਅਸੀਂ ਉਹਨਾਂ ਦੇ ਘਰ ਵਾਲੀ ਜਿਹੜੀ ਰੋਟੀ ਹੁੰਦੀ ਸੀ ਨਾ, ਉਹ ਅਸੀਂ ਖਾ ਲੈਣੀ, ਉਹਨਾਂ ਨੇ ਬਾਜ਼ਾਰੋਂ ਮੰਗਾ ਕੇ ਖਾ ਲੈਣੀ ਚਨੇ। ਯਾਨੀ ਖਤਮ। ਉਮਰਾ ਕਰਕੇ ਆਏ ਨੇ ਤੇ ਉਹਨਾਂ ਨੇ ਜੁੱਤੀ ਪਾਈ, ਤੇ ਉਹ ਜਿਹੜੀ ਨਹੀਂ ਹੁੰਦੀ ਕੋਲਾਪੁਰੀ ਟੈਪ, ਤੇ ਉਹ ਪਾ ਕੇ ਆਏ। ਤੇ ਮੈਂ ਸਿਰਫ ਇੰਨਾ ਕਿਹਾ, ਮੈਂ ਕਿਹਾ ਭਾਣੇ ਅੱਛੀ ਜੁੱਤੀ ਕਿੰਨੀ ਪਿਆਰੀ ਪਾਈ। ਕਹਿੰਦੇ ਤੈਨੂੰ ਸਲੋ ਆਰਾਮ ਨਾਲ ਬੋਲਣਾ, ਇੱਥੋਂ ਉੱਥੇ ਆਵਾਜ਼ ਨਹੀਂ ਜਾਣੀ। ਫੋਨ ਤੇ ਗੱਲ ਕਰਦੇ ਹੋਣਗੇ ਇੱਥੇ, ਤੈਨੂੰ ਪਤਾ ਨਹੀਂ ਲੱਗਣਾ ਭਾਣੇ ਅੱਛੀ ਗੱਲ ਕਰ ਰਹੇ, ਇੰਨਾ ਸੌਫਟ। ਤੇ ਤੂੰ ਕਹਿਣਾ, ਮੈਂ ਕਿਹਾ ਭਾਣੇ ਅੱਛੀ ਜੁੱਤੀ ਕਿੱਡੀ ਸੋਹਣੀ ਦਵਾਈ ਕਿਸੇ, ਤੈਨੂੰ ਸੋਹਣੀ ਲੱਗੀ? ਮੈਂ ਕਿਹਾ ਖੁਦਾ ਦੀ ਕਸਮ, ਉੱਥੇ ਖਲੋਤੇ ਨਾ ਜੁੱਤੀ ਲਾ ਕੇ ਮੈਨੂੰ ਕਹਿੰਦਾ ਆਪਣੀ ਦੇ। ਮੈਂ ਕਿਹਾ ਨਹੀਂ ਉਹ ਦੇ। ਬਹੁਤ ਉਹਨਾਂ ਨੇ ਕਹਿਣਾ ਖਬੀਸ, ਬਸ ਇੰਨੀ ਕੁ ਹੁੰਦੀ ਸੀ ਗੁੱਸੇ 'ਚ। ਤੇ ਉਹ ਜੁੱਤੀ ਪਾਈ, ਉਹ ਕੋਲਾਪੁਰੀ। ਉਹ ਯਾਰ ਇੰਜ ਦੇ ਲੱਖਾਂ ਵਾਕਿਆਤ ਨੇ, ਲੱਖਾਂ। ਔਰ ਮੈਂ ਕੀ ਕਵਾਂ ਬਸ। ਅੱਛਾ ਹੁਣ ਉਹ ਦੁਕਾਨ ਦਾ ਤੈਨੂੰ ਵਾਕਿਆ ਦੱਸਦਾ। 2 ਲੱਖ ਰੁਪਈਆ ਮੈਨੂੰ ਫੜਾਇਆ, ਕਹਿੰਦੇ ਕਿ ਇਹ ਉੱਪਰ ਰੱਖ ਦੇ। ਯਾਨੀ ਕੱਪੜੇ ਵਾਲੀ ਦੁਕਾਨਾਂ ਤੇ ਨਾ ਅਕਸਰ ਉਹ ਨੁੱਕਰ ਜਿਹੇ ਇੰਜ ਖੁੱਡ ਜਿਹੀ ਵੱਜੀ ਹੁੰਦੀ, ਉੱਧਰੋਂ ਦੀ ਉੱਪਰ ਵੀ ਚੜ੍ਹ ਜਾਈਦਾ, ਥੋੜ੍ਹਾ ਜਿਹਾ ਬਣੀ ਹੁੰਦੀ ਹੈ ਉੱਪਰ ਗੈਲਰੀ ਟੈਪ, ਲੇਕਿਨ ਉਹ ਪੂਰੀ ਦੁਕਾਨ ਤੇ ਹੁੰਦੀ ਹੈ। ਤੇ ਉਹਦੀ ਨੁੱਕਰ 'ਚ ਇੱਕ ਨਾ ਛੋਟਾ ਜਿਹਾ 2.5 ਫੁੱਟ ਦਾ ਤਾਂ ਕਿ ਇੰਜ ਤੁਸੀਂ ਉੱਤੇ ਚੜ੍ਹ ਜਾਓ, ਤੇ ਉੱਪਰ ਚੜ੍ਹ ਕੇ ਤੁਸੀਂ ਖੜੇ ਨਹੀਂ ਹੋ ਸਕਦੇ, ਯਾਨੀ ਇੰਜ ਕੁੱਬੇ ਹੋ ਗਏ ਤੁਸੀਂ ਕੋਈ ਚੀਜ਼ ਚੂ ਰੱਖਣੀ। ਇਹ 2 ਲੱਖ ਰੁਪਏ ਤੇ ਉੱਪਰ ਰੱਖ ਦੇ ਕਹਿੰਦੇ। ਤੇ ਮੈਂ 2 ਲੱਖ ਰੁਪਏ ਫਰੀਦ ਸਾਹਿਬ ਇੰਜ ਰੱਖਤਾ ਉੱਥੇ ਅੰਦਰ ਦੁਕਾਨ ਦੇ ਅੰਦਰ। ਯਾਨੀ ਉਹਦੇ ਵਿੱਚ ਜਗ੍ਹਾ ਜੀ ਇੱਕ ਬਣੀ ਹੁੰਦੀ ਸੀ, ਉਹਦੇ ਅੰਦਰ ਮੈਂ 2 ਲੱਖ ਰੁਪਈਆ ਰੱਖ ਦਿੱਤਾ ਇੰਜ ਹੱਥ ਵਾੜ ਕੇ ਵਿੱਚ। ਦੁਕਾਨ ਬੰਦ ਕਰਤੀ। ਸਵੇਰ ਨੂੰ ਉਹ ਜਿਹਨੂੰ ਦੇਣਾ ਸੀ ਤੇ ਭਾਣੇ 'ਚ ਕਹਿੰਦੇ ਉਹ ਪੈਸੇ ਲਾ ਉੱਪਰੋਂ। ਤੇ ਮੈਂ ਇੰਜ ਹੱਥ ਮਾਰਿਆ, ਅੱਗੇ ਮਾਰਿਆ, ਬਾਂਹ ਪਾਤੀ ਪੂਰੀ।
2 ਲੱਖ ਹੈ ਨਹੀਂ, ਓਏ ਓਏ ਹੋਏ ਹੈ ਨਹੀਂ 2 ਲੱਖ ਓਏ ਭਾਜੀ। ਔਰਤ ਸੀ। ਰੱਖਿਆ ਵੀ ਮੈਂ ਹੈ। ਉਹ ਦੇਖ ਦੁਬਾਰਾ ਇੱਧਰ ਦੇਖ ਭਾਜੀ, 10 ਮਿੰਟ 15 ਮਿੰਟ ਇੱਕ ਬੰਦਾ ਇਕੱਠਾ, 2 ਬੰਦੇ ਇਕੱਠੇ, 4 ਬੰਦੇ, 2 ਲੱਖ ਸਜਾ ਨੇ ਰੱਖਿਆ, ਸਜਾ ਨੇ ਰੱਖਿਆ। ਜਦੋਂ ਮੈਂ 5-7 ਬੰਦੇ ਕੋਲ ਗੱਲਾਂ ਸੁਣੀਆਂ ਤਾਂ ਮੇਰੇ ਅੱਥਰੂ ਡਿੱਗਣ ਲੱਗ। ਉਹ ਸਜਾ ਨੇ ਰੱਖਿਆ। ਮੈਂ ਕਿਹਾ ਯਾਰ, ਤੇ ਹੁਣ ਕਰਦੇ ਨਾ ਹਿਸਾਬ ਕਿੱਥੇ ਰੱਖਿਆ ਸੀ, ਇੱਥੇ ਜਿਹੜਾ ਆਵੇ ਉਹ ਕਿੱਥੇ ਰੱਖਿਆ ਸੀ। ਉਹ ਮੈਂ ਉਦੋਂ ਉਮਰ ਵੀ ਛੋਟੀ ਸੀ, ਮੈਂ ਬਿਲਕੁਲ ਪਜ਼ਲ ਜਿਹਾ ਹੋ ਗਿਆ ਕਿ ਯਾਰ ਕੀ ਮੇਰੇ ਤੇ ਪ੍ਰੈਸ਼ਰ। ਸਹੀ ਗੱਲ। ਖੈਰ ਉਹ ਉਹਨਾਂ ਨੇ ਕਰਦੇ ਨਾ, ਤੇ ਮੈਂ ਇੱਕ ਬੰਦਾ ਕਹਿੰਦਾ ਯਾਰ ਚੂਹੇ ਜਿਹੜੇ ਨਾ ਉਹ ਨੋਟਾਂ ਦੀ ਸਮੈਲ ਨੂੰ ਬਹੁਤ ਪੈਂਦੇ ਨੇ। ਚੂਹੇ ਜਿਹੜੇ ਹੁੰਦੇ ਨੇ ਨਾ, ਇਹ ਨੋਟਾਂ ਦੀ ਸਮੈਲ ਨੂੰ ਬਹੁਤ ਪੈਂਦੇ ਨੇ। ਤੇ ਉੱਥੇ ਚੂਹੇ ਹੈ ਵੀ ਸੀ, ਤੇ ਉਹਨਾਂ ਨੇ ਕਿਹਾ ਯਾਰ ਇਹਨੂੰ ਨਾ ਬੈਟਰੀ ਮਾਰ ਕੇ ਜਾਂ ਪੁੱਟ ਕੇ ਅੱਗੇ ਦੇਖੋ। ਖੈਰ ਉਹ ਕਦੋਂ ਬੰਦਿਆਂ ਨੇ ਪਾਈ ਅੱਗੇ ਦੇਖਿਆ, ਤੇ ਉਹ ਵਿੱਚੋਂ ਉਹਨਾਂ ਨੂੰ ਕੁਝ ਥੋੜਾ ਜਿਹਾ ਕੁਤਰੇ ਨੋਟ, 1000 ਉਦੋਂ 1000 ਦਾ ਨੋਟ ਸੀ ਵੱਡਾ, 1000 ਦੇ ਕੁਤਰੇ ਨੋਟ ਲੱਭੇ। ਉਹਨਾਂ ਨੇ ਹੋਰ ਅੱਗੇ ਗਏ ਤੇ ਭਾਜੀ ਉਹ ਕਾਪੀਆਂ ਕੁੱਪੀਆਂ ਉਹਨਾਂ ਨੇ, ਯਾਨੀ ਇਸ ਹਿਸਾਬ ਦੀਆਂ ਉਹਨਾਂ ਨੇ ਟੁੱਕੀਆਂ ਸੀ ਕਿ ਇੱਕ ਨੋਟ ਵੀ ਨਹੀਂ ਚੱਲ ਸਕਦਾ। ਮਤਲਬ ਇਦਾਂ ਦਾ ਉਹਨਾਂ ਨੇ ਉਹ ਬੇੜਾ ਗਰਕ ਕਰ ਦਿੱਤਾ। ਵਿੱਚੋਂ ਬਚ ਵੀ ਗਏ ਸੀ ਮੇਰੇ ਹਾਲ। ਤੇ ਯਾਨੀ ਇਦਾਂ ਦੀਆਂ ਆਈਟਮਾਂ ਹੁੰਦੀਆਂ ਨਹੀਂ ਸੀ ਉੱਥੇ, ਬਹੁਤ ਮਜ਼ਾ ਆਉਂਦਾ। ਇੱਕ ਵਾਰੀ ਤਾਂ ਭਾਜੀ ਜ਼ਮੀਨ ਨਿਕਲ। ਮੈਂ ਕਹਿੰਦਾ ਮੇਰੇ ਯਾਰ ਚੂਹੇ ਕਿਸ ਤਰ੍ਹਾਂ ਨੋਟ ਉਸਤਾਦ ਜੀ? ਚੂਹੇ ਜਿਹੜੀ ਨੋਟ ਦੀ ਸਮੈਲ ਨਹੀਂ ਹੁੰਦੀ, ਇਹਨੂੰ ਚੂਹੇ ਬਹੁਤ ਪੈਂਦੇ ਨੇ, ਟੁੱਕਦੇ ਨੇ ਇਹਨੂੰ ਬਰਬਾਦ ਕਰ ਦਿੰਦੇ ਨੋਟਾਂ ਨੂੰ ਚੂਹੇ। ਖਾਸ ਤੌਰ ਤੇ ਜਿਹੜੇ ਨੋਟ ਆ ਜੇਬਾਂ ਦੇ ਵਿੱਚੋਂ, ਜਾਂ ਇੱਕ ਸਮੈਲ ਜੀ ਹੁੰਦੀ ਨੋਟਾਂ ਦੀ ਮਖਸੂਸ, ਜਿਵੇਂ ਕਰਿਆਨੇ ਵਾਲੀ ਦੁਕਾਨ 'ਚ, ਕਰਿਆਨੇ ਦੀ ਮਾਰਕੀਟ ਜਾਓਗੇ ਨਾ ਉੱਥੇ ਤੇ ਨੋਟਾਂ ਦੀ ਹੋਰ ਸਮੈਲ ਹੋਏਗੀ। ਕੱਪੜੇ ਦੀ ਮਾਰਕੀਟ ਜਾਓਗੇ ਉੱਥੇ ਤੇ ਨੋਟਾਂ ਦੀ ਹੋਰ ਸਮੈਲ ਹੋਏਗੀ। ਮਤਲਬ ਉਹ ਹੁੰਦਾ ਨਾ ਉਸਤਾਦ ਜੀ ਇਲਾਕਾ ਹੀ ਫਰਕ ਹੁੰਦਾ। ਸਰ ਇੱਕ ਸਵਾਲ ਆ, ਤੁਸੀਂ ਫਿਰ 5 ਰੁਪਏ ਰੋਜ਼ ਹੋ ਗਏ। ਫਿਰ ਭਾਈ ਉੱਥੇ ਬੜੇ ਵਾਕਿਆ, ਕਿਸੇ ਦਿਨ ਚੱਲਾਂਗੇ ਯਾਰ, ਉੱਥੇ ਹਾਲੇ ਵੀ ਬਹੁਤ। ਇਹ ਤਾਂ ਦੱਸੋ ਵੀ ਤੁਸੀਂ ਦੱਸਦੇ ਤੁਹਾਡੇ ਵਾਲਦ ਸਾਹਿਬ ਗੱਲਾਂ ਮੰਡੀ ਦੇ ਵਿੱਚ ਇੱਕ ਤਾਜਰ ਸਨ। ਮੇਰੇ ਅੱਬੂ ਹੋਲਸੇਲ ਦਾ ਕੰਮ ਕਰਦੇ ਸੀ ਗੱਲਾਂ ਮੰਡੀ 'ਚ, ਤੇ ਕਰਿਆਨੇ ਦਾ। ਤੁਸੀਂ ਕਿਉਂ ਕਿਸੇ ਕੋਲ ਉਹ ਕਿਉਂਕਿ ਉਹ ਚਾਹੁੰਦੇ ਸੀ ਕਿ ਇਹਨੂੰ ਇਸ ਕੰਮ 'ਚ ਨਾ ਆਵੇ, ਇਹਨੂੰ ਮੈਂ ਕੋਈ ਅੱਛਾ ਕੱਪੜੇ ਦਾ ਕੰਮ ਕਰਵਾਵਾਂ। ਜਿੱਦਾਂ ਅਕਸਰ ਬਾਪ ਆਪਣੇ ਬੱਚਿਆਂ ਨੂੰ ਕਿਤੇ ਹੋਰ ਕਰ ਦਿੰਦੇ ਨੇ ਕਿ ਵੀ ਯਾਰ, ਉਹ ਮੈਨੂੰ ਇਦਾਂ ਉਹਨਾਂ ਨੇ ਕੱਪੜੇ ਦੀ ਦੁਕਾਨ ਤੇ ਅੱਛੀ ਦੇ ਕੋਲ ਰੱਖ ਦਿੱਤਾ ਸੀ। ਉਸਤਾਦ ਜੀ ਮੈਨੂੰ ਮੇਰੇ ਅੱਬੂ ਯਾਦ ਆ ਗਏ ਮੈਨੂੰ। ਔਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਅੱਜ ਸੱਚੀ ਮੁੱਚੀ ਦੀ ਗੱਲ ਦੱਸਾਂ ਕਿ ਮੈਂ ਭਾਵੇਂ ਜੀ ਬਹੁਤ ਸਜਾਦ ਜਾਨੀ ਬਣ ਗਿਆ, ਜੋ ਕੁਛ ਬਣ ਗਿਆ, ਜੋ ਵੀ ਹੋ ਗਿਆ, ਸਭ ਕੁਝ ਹੋ ਗਿਆ, ਲੇਕਿਨ ਇਹ ਮੈਨੂੰ ਸਾਰੀ ਜ਼ਿੰਦਗੀ ਦੁੱਖ ਆ ਕਿ ਮੈਂ ਉਸ ਸ਼ਖਸ ਨੂੰ ਜਿਹਦਾ ਨਾਮ ਹਾਜੀ ਅਰਸ਼ਦ ਅੱਛੀ ਭਾਈ, ਮੈਂ ਉਹਨਾਂ ਨੂੰ ਕਿਉਂ ਛੱਡਿਆ। ਅੱਛਾ ਜੀ। ਹਾਂ, ਅੱਜ ਤੱਕ ਮੈਨੂੰ ਦੁੱਖ। ਯਾਰ ਉਦੋਂ ਕੋਈ ਸਿਚੁਏਸ਼ਨ ਐਸੀ ਹੋ ਗਈ ਸੀ ਕੋਈ, ਮੈਂ ਅੱਛਾ ਉਸ ਤੋਂ ਬਾਅਦ ਫਿਰ ਮੈਂ ਲੈਮਨ ਦੀ ਮਸ਼ੀਨ ਲਾ ਲਈ। ਲੈ ਕਿਹੜਾ ਕੰਮ ਛੱਡ ਕੇ ਤੇ ਲੈਮਨ ਦੀ ਮਸ਼ੀਨ ਤੇ ਸਤਾਰੇ ਦਾ ਰੰਗ ਖਾਤਾ ਸਾਫ਼ ਕਰ ਰਹੇ ਸਜਾਦ ਸਾਹਿਬ, ਇਤਿਹਾਦ ਦੀ ਫੈਬਰੌਨ ਉਹ ਆ ਰਿਹਾ, ਇਤਿਹਾਦ ਦੀ ਕਟਪੀਸ ਉਹ ਸਾਫ਼ ਕਰ ਰਹੇ ਨੇ, ਨਗ ਮੋਢੇ ਤੇ ਚੁੱਕ ਕੇ 4ਥੀ ਮੰਜ਼ਲ ਤੇ ਥੱਲੇ ਉੱਤੇ ਇਹ ਵੋ, ਤੇ ਉੱਥੋਂ ਛੱਡ ਕੇ ਤੇ ਲੈਮਨ ਦੀ ਮਸ਼ੀਨ ਲਾ ਲਈ। ਲੈਮਨ ਦੀਆਂ ਬੋਤਲਾਂ ਹੱਥ 'ਚ ਬੋਤਲਾਂ ਆ ਦੇ, ਹਾਲੇ ਤੱਕ ਆ ਦੇ ਆ, ਠੀਕ ਆ ਜੀ। ਤੇ ਲੈਮਨ ਦੀ ਮਸ਼ੀਨ ਲਾ ਲਈ, ਆਪੇ ਹੀ ਭਰਨੇ, ਆਪੇ ਹੀ ਡਾਲੇ ਦੇ ਕੇ ਆਉਣੇ। ਉਦੋਂ ਵੀ ਮੈਂ ਨਵੀਂ ਵੈਰਾਈਟੀ, ਜਿਵੇਂ ਇਸ ਕੰਮ 'ਚ ਨਹੀਂ, ਮੈਂ ਕੋਈ ਨਾ ਕੋਈ ਐਕਸਪੈਰੀਮੈਂਟ ਕਰਦਾ ਰਹਿੰਦਾ। ਜਿਵੇਂ ਲੋਕੀ ਵੀ ਕਹਿੰਦੇ ਆ ਯਾਰ ਤੁਸੀਂ ਜਾਨੀ ਭਾਈ ਇੱਕ ਗੱਲ ਕਹਿ ਦਿੰਦੇ ਹੋ ਕਿ ਜੀ ਆਹ ਪ੍ਰੋਗਰਾਮ ਸ਼ੁਰੂ ਕਰਾਂਗੇ, ਮੁੜ ਕੇ ਤੁਸੀਂ ਕਹਿੰਦੇ ਹੀ ਨਹੀਂ। ਤੇ ਉਹ ਯਾਰ ਮੇਰਾ ਉਹ ਤੋਂ ਹਰ ਕੰਮ 'ਚ ਮੇਰਾ ਉੱਦਾਂ ਹੀ ਹਿਸਾਬ ਸੀ। ਮੈਂ ਭਾਜੀ ਮੰਡੀਓਂ ਫਾਲਸਾ, ਹੁਣ ਲੋਕਾਂ ਨੇ ਲੈਮਨ ਪੀਤੀ, ਨਾਰਮਲ ਲੈਮਨ ਦੀ ਬੋਤਲ 4 ਰੁਪਏ ਦੀ ਬੋਤਲ ਸੀ ਉਦੋਂ, ਤੇ 60 ਰੁਪਏ ਦਾ ਡਾਲਾ ਸੀ। ਠੀਕ ਆ ਜੀ, ਮਾਰ ਡਾਲਾ 60 ਰੁਪਏ ਦਾ ਸੀ। ਮੈਂ ਕੀ ਕਰਨਾ, ਮੰਡੀਓਂ ਫਾਲਸਾ ਲਿਆਇਆ 5 ਕਿਲੋ। ਫਾਲਸੇ ਨੂੰ ਮਾਂ ਆਪਣੀ ਦੀ ਗ੍ਰੈਂਡਰ ਦੀ ਮੈਂ ਮਾਂ ਭੈਣ ਇੱਕ ਕਰਦੀ, ਉਹਦੇ 'ਚ ਫਾਲਸਾ ਪਾ ਕੇ, ਉਹਦਾ ਗੂਦਾ ਬਣਾ ਕੇ, ਚੀਨੀ ਪਾ ਕੇ, ਪਕਾ ਕੇ, ਜੈਨੂਇਨ ਫਾਲਸਾ ਬੋਤਲ 'ਚ, ਬੋਤਲ ਭਰਨੀ ਗੈਸ ਵਾਲੀ। ਫਰੀਦ ਸਾਹਿਬ ਤੁਸੀਂ ਉਹ ਅੱਜ ਇੱਕ ਘੁੱਟ ਮੈਂ ਤੁਹਾਨੂੰ ਕਿਤੇ ਪਿਆ ਦਿਆਂ ਨਾ, ਤੁਸੀਂ ਕਹਿਣਾ ਉਸਤਾਦ ਜੀ ਕੀ ਆ ਇਹ ਓਰੀਜਨਲ ਫਾਲਸਾ ਔਰ ਗੈਸ ਵਾਲੀ ਬੋਤਲ 'ਚ। ਉਹ ਮੈਂ ਭਰਨਾ ਭੈਣ, ਉਹ ਮੈਂ ਬੋਤਲ 20 ਰੁਪਏ ਦੀ 4 ਰੁਪਏ ਦੀ ਲੈਵਾਂ ਨਾ, ਤੇ ਮੈਂ 10 ਰੁਪਏ ਦੀ ਉਹ ਵੇਚਣੀ, ਤੇ ਇੰਝ ਵਿਕ ਜਾਣੀ ਉਹ। ਫਿਰ ਮੈਂ ਖਰਮਾਨੀਆਂ ਲਿਆ ਕੇ ਐਕਸਪੈਰੀਮੈਂਟ ਕੀਤੇ, ਫਿਰ ਮੈਂ ਆੜੂ ਦੀ ਬੋਤਲ ਬਣਾਈ, ਵਿੱਚ ਕਈ ਜ਼ਾਇਆ ਵੀ ਹੋ ਜਾਂਦੇ ਸੀ ਪੈਸੇ। ਫਿਰ ਜਨਾਬ ਜੀ ਮੈਂ ਉਧਰ ਮੈਂ ਗੱਭਰੂ ਦੇ ਸ਼ੋਅ 'ਚ ਕਹਿ ਰਿਹਾ ਸੀ ਗੱਲ, ਗੱਭਰੂ ਨਾ ਜਦੋਂ ਗੱਡੀਆਂ ਵਾਲਾ ਸ਼ੋਅ ਵੇਖਿਆ ਸਾਡਾ ਤੁਸੀਂ, ਖੈਰ ਚਲੋ ਇਹ ਬਾਅਦ 'ਚ ਫਿਰ ਬਹੁਤ ਲੰਮਾ ਗੱਲ ਹੋਈ ਨਹੀਂ। ਲੈਮਨ ਦਾ ਕੰਮ ਛੱਡਿਆ, ਫਿਰ ਸਰਦੀਆਂ ਨੂੰ ਡਰਾਈ ਫਰੂਟ, ਸਰਦੀਆਂ ਨੂੰ ਪੂਰਾ ਟੋਕਰਾ। ਚਲੋ ਗੋਜ਼ਾ 25 ਰੁਪਏ ਪਾਈਆ ਮੈਂ ਆਪਣੇ ਹੱਥਾਂ ਨਾਲ ਵੇਚਿਆ। 25 ਰੁਪਏ ਪਾਈਆ, ਓਏ ਬਹੁਤ ਪੁਰਾਣੇ ਉਸਤਾਦ ਜੀ ਤੁਸੀਂ। 25 ਰੁਪਏ ਪਾਈਆ ਚਲਗੋਜ਼ਾ, 100 ਰੁਪਏ ਕਿਲੋ ਮੈਂ ਆਪਣੇ ਹੱਥਾਂ ਨਾਲ ਵੇਚਿਆ। ਰਜ਼ਾਬਾਦ ਬਾਜ਼ਾਰ ਨੰਬਰ 3 ਗਲੀ ਨੰਬਰ 8 ਦੀ ਨੁੱਕਰ ਤੇ, ਅਬਾਸ ਮਠਿਆਈ ਵਾਲੇ ਦੇ ਸਾਹਮਣੇ ਦੁਕਾਨ। ਸਰਦੀਆਂ ਨੂੰ ਡਰਾਈ ਫਰੂਟ, ਗਰਮੀਆਂ ਨੂੰ ਲੈਮਨ। ਸਰਦੀਆਂ ਨੂੰ ਡਰਾਈ ਫਰੂਟ, ਗਰਮੀਆਂ ਨੂੰ ਲੈਮਨ ਦੀ ਬੋਤਲ। 10 ਰੁਪਏ ਪਾਈਆ ਮੈਂ ਮੂੰਗਫਲੀ ਵੇਚੀ, 40 ਰੁਪਏ ਕਿਲੋ ਦੇਸੀ। ਠੀਕ ਆ ਜੀ ਉਸਤਾਦ ਜੀ, ਜਿਸ ਤਰ੍ਹਾਂ ਤੁਸੀਂ ਉਸ ਤੋਂ ਬਾਅਦ ਸੁਣ, ਉਸ ਤੋਂ ਬਾਅਦ ਫਿਰ ਉਹ ਛੱਡਿਆ। ਫਿਰ ਮੈਂ ਇੱਕ ਉਹ ਛਪਾਈ ਨਹੀਂ ਰੰਗ ਵਾਲੇ ਹੁੰਦੇ, ਟੇਬਲ ਦੇ ਉੱਪਰ ਕੱਪੜਾ ਪਾ ਕੇ ਏਡੇ ਇੱਕ ਗੁੱਟ 'ਚ ਰੰਗ ਪਾ ਕੇ ਤੇ ਉਹ ਮੈਂ ਬੜਾ ਕੰਮ ਕੀਤਾ। ਫਿਰ ਮੈਂ ਰਜ਼ਾਬਾਦ ਆਪਣੇ ਫੁੱਫੜ ਕੋ ਹਾਰਾਂ ਦਾ ਕੰਮ ਕੀਤਾ, ਹਾਰ ਬਣਾਉਣੇ। ਠੀਕ ਆ ਜੀ, ਮੋਲ ਕੇ ਡੈ ਕਿਰਾਏ ਤੇ ਦੇਣੀਆਂ। ਅੱਛਾ ਹਾਂ ਨਿਜ਼ਾਮ। ਠੀਕ ਆ ਜੀ। ਤੇ ਸੋਹਣਾ ਫਰੀਦ ਮੈਂ ਕਿੰਨਾ ਹੁੰਦਾ ਸੀ, ਉਹ
ਮੇਰੇ ਨਾਲੋਂ ਵੀ ਉਸਤਾਦ ਓਏ ਯਾਰ ਹਾਸਾ ਤੇ ਲੱਗਦਾ ਓਏ ਤੂੰ ਤੇ ਜਿਹੜੇ ਕੁਛ ਵੀ ਨਹੀਂ ਨਾ ਉਹਨਾਂ ਦੇ ਵਿੱਚ ਵੀ ਨਹੀਂ ਹੈਗਾ ਕਸਮੇ। ਤੇ ਉਸ ਤੋਂ ਬਾਅਦ ਫਿਰ ਮੈਂ ਜਨਾਬ ਹਾਂ ਫਿਰ ਮੈਂ ਕੁਛ ਦੇਰ ਭਾਣੇ ਬਾਜ਼ਾਰ ਕੱਚੀ ਲੱਸੀ ਵੇਚੀ 1 ਰੁਪਏ ਦਾ ਗਲਾਸ ਖਲੋ ਕੇ, ਵੱਡਾ ਡਰਮ ਭਰ ਕੇ ਨਾ। ਓਏ ਉਸਤਾਦ ਜੀ ਬੜੀ ਗੱਲ। ਹਾਂ ਭਾਣੇ ਬਾਜ਼ਾਰ ਦੀ ਨੁੱਕਰ ਤੇ ਨਾ ਵੱਡਾ ਡਰਮ ਭਰ ਕੇ ਕੱਚੀ ਲੱਸੀ ਦਾ, ਉੱਥੇ ਖਲੋ ਕੇ 1 ਰੁਪਏ ਦੀ ਕੱਚੀ ਲੱਸੀ ਉਹ ਵੀ ਗਲਾਸ ਵੇਚਿਆ। ਲੋ ਨਾਜ਼ਰੀਨ ਤਕਦੀਰ ਦੇ ਫੈਸਲੇ। ਫਿਰ ਉਸ ਤੋਂ ਬਾਅਦ ਹੁਣ ਅਗਲੀ ਗੱਲ ਸੁਣੋ ਨਾ, ਫਿਰ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਲੋਕ ਨੇ ਨਾ ਜਿਹੜੇ ਕਹਿੰਦੇ ਨੇ ਫਿਰ ਹੁਣ ਇਹਦੇ ਨਾਲ ਨਾਲ ਮੈਂ ਇਹ ਸਾਰੇ ਕੰਮ ਮੈਂ ਭਲਾ ਕਿਉਂ ਕੀਤੇ, ਕਿਉਂ ਚੱਜ ਦਾ ਕੰਮ ਕਿਉਂ ਨਹੀਂ ਕੋ ਕੀਤਾ? ਸਟਰਗਲ ਇਸ ਪਾਸੇ ਸੀ, ਇੱਧਰ ਸੀ ਟਿਕਿਆ ਨਹੀਂ ਕਿਸੇ ਕੰਮ 'ਚ। ਅੱਬੇ ਨੇ ਅੱਛਾ ਯਾਰ ਕੀ ਆਲਾਮਾ ਵੀ ਮੇਰੇ ਅੱਬੇ ਨੇ 3-4 ਲੱਖ ਰੁਪਏ ਦਾ ਸਮਾਨ ਲਾ ਕੇ ਮੈਨੂੰ ਡਰਾਈ ਫਰੂਟ ਦੀ ਦੁਕਾਨ ਪਾ ਕੇ ਦਿੱਤੀ, ਪੂਰੇ ਟੋਕਰੇ ਲੱਗੇ ਨੇ, ਗੱਲਾਂ ਪਿਆ ਉਹ 'ਚ ਪੈਸੇ ਨੇ, ਐਸ ਰੋਕ ਵੀ ਡਰਾਈ ਫਰੂਟ ਲੱਗਾ, ਐਸ ਰੋਕ ਵੀ ਡਰਾਈ ਫਰੂਟ ਲੱਗਾ। ਤੇ ਨਾਲ ਦੀ ਗਲੀ ਦੇ ਵਿੱਚ ਮੈਨੂੰ ਕਿਸੇ ਸ਼ਾਦੀ ਦੇ ਨਾ ਮਿਊਜ਼ਿਕ ਬੈਂਡ ਵਾਲੇ ਦੀ ਆਵਾਜ਼ ਆ ਗਈ ਤੇ ਗਾਣੇ ਦਾ ਸ਼ੌਕ ਸੀ, ਹੋਰ ਕੋਈ ਨਹੀਂ ਸੀ। ਤੁਹਾਡੇ ਭਰਾ ਨੇ ਇੰਜ ਕਰਕੇ ਕੱਪੜੇ ਪਾਏ ਨੇ, ਦੁਪਹਿਰੇ ਹੀ ਦੁਕਾਨਦਾਰੀ ਦੇ ਟਾਈਮ ਇੰਜ ਕਰਕੇ ਕੱਪੜੇ ਪਾਏ ਨੇ, ਨਾਲ ਇੱਕ ਪ੍ਰਾਈਜ਼ ਬੌਂਡ ਵਾਲਾ ਬੈਠਾ ਸੀ, ਉਹਦੇ ਵਿੱਚ ਇੱਕ ਬੜਾ ਮਜ਼ੇਦਾਰ ਵਾਕਿਆ ਸੁਣਾਉਣਾ ਤੁਹਾਨੂੰ। ਉੱਥੋਂ ਛਾਲ ਮਾਰੀ, ਮੈਂ ਕਿਹਾ ਧਿਆਨ ਰੱਖੀ, ਤੇ ਮੈਂ ਜਾ ਕੇ ਤੇ ਮੈਂ ਸਟੇਜ ਤੇ ਚੜ੍ਹ ਕੇ ਉਹਨਾਂ ਨੂੰ ਕਿਹਾ ਕਿ ਮੈਂ ਗਾਣਾ ਗਾਉਣਾ, ਤੇ ਮੈਂ ਸਟੇਜ ਤੇ ਗਾਣਾ ਗਾ ਰਿਹਾ ਤੇ ਮੂੰਹ ਮੇਰਾ ਉਧਰ ਗਲੀ ਵਾਲਾ, ਯਾਨੀ ਜਿਹੜੀ ਮੇਰੀ ਬਾਹਰ ਬਾਜ਼ਾਰ ਵਾਲ ਗਲੀ ਜਿਹੜੀ ਬਾਜ਼ਾਰ ਵਾਲ ਜਾਂਦੀ ਨਾ, ਉੱਧਰ ਹੀ ਮੂੰਹ ਆ ਬਾਜ਼ਾਰ ਵਾਲ ਜਿੱਧਰ ਮੇਰੀ ਦੁਕਾਨ ਆ, ਤੇ ਨਾਲ ਮੈਂ ਗਾਣਾ ਗਾ ਰਿਹਾ, ਹਾਏ ਰੇ ਹਾਏ ਨੀਂਦ ਨਹੀਂ ਆਏ ਚੈਨ ਨਹੀਂ ਆਏ, ਇਹ ਗਾਣਾ ਸੀ। ਤੇ ਮੈਂ ਗਾਉਂਦੇ ਗਾਉਂਦੇ ਦੇਖਿਆ, ਮੈਂ ਕਿਹਾ ਬਿਲਕੁਲ ਬੁੱਢੀ ਮੇਰੀ ਅੰਮੀ ਵਰਗੀ ਤੁਰੀ ਆ ਰਹੀ, ਕੋਈ ਬੁਰਖਾ ਪਾਇਆ। ਤੇ ਪਹਿਲੇ ਤਾਂ ਮੈਂ ਇਗਨੋਰ ਕਰਕੇ ਆਇਆ ਪਿਆਰ ਭਰਾ ਮੌਸਮ ਦੀਵਾਨਾ, ਜਦੋਂ ਲਾਗੇ ਆਈ ਮੈਂ ਕਿਹਾ ਨਹੀਂ ਅੰਮੀ ਆ ਦੀਵਾਨਾ। ਕਰਦੇ ਕਰਦੇ ਨਾ 2 ਵਾਰੀ ਦੀਵਾਨਾ ਕਿਹਾ, ਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਬਿਲਕੁਲ ਅੰਮੀ ਆ, ਹੈ ਹੀ ਅੰਮੀ ਆ, ਹੋ ਗਿਆ ਅੰਮੀ ਆ। ਐਂ ਮੈਂ ਮਾਈਕ ਰੱਖਿਆ, ਟੈਂਟਾਂ 'ਚ ਛਾਲ ਮਾਰੀ ਆ, ਉੱਪਰੋਂ ਦੀ ਕਿਸ ਸਪੀਡ ਨਾਲ ਜਾ ਕੇ ਮੈਂ ਸਾਰਾ ਕੁਝ ਚੁੱਕ ਕੇ ਗੱਲੇ ਤੇ ਬਹਿ ਕੇ ਇੰਜ ਕਰਕੇ, ਤੇ ਮੈਂ ਇੰਜ ਬੈਠਾ ਵੀ ਜਿਵੇਂ ਹੁਣ ਅੰਮੀ ਵਾਪਸ ਆਈ। ਅੰਮੀ ਕਹਿੰਦੀ, ਮੈਂ ਕਿਹਾ ਹਾਂਜੀ ਤੁਸੀਂ ਕਿੱਧਰ? ਇੱਧਰ ਕਿੱਧਰ ਗਿਆ ਸੀ? ਕਿੱਧਰ? ਆ ਗਲੀ 'ਚ ਮੈਂ ਕੀ ਕਰਨ ਜਾਣਾ? ਮੈਂ ਤੈਨੂੰ ਕਹਿ ਨਹੀਂ ਆ ਉਹ। ਮੈਂ ਕਿਹਾ ਮੈਂ ਪਾਗਲ ਆ, ਇੰਨੀ ਮੈਨੂੰ ਅਕਲ ਨਹੀਂ ਕਿ ਮੈਂ ਖੁੱਲੀ ਦੁਕਾਨ ਛੱਡ ਕੇ ਗਲੀ 'ਚ ਚਲੇ ਜਾਣਾ, ਤੇ ਮੈਂ ਝੂਠਾ ਕਰਤਾ ਮਾਂ ਨੂੰ। ਅੱਛਾ ਜੀ ਉਹ ਕੀਤਾ, ਫਿਰ ਹੋਰ ਬੜੇ ਕੰਮ ਕੀਤੇ। ਫਿਰ ਪਾਇਨੋ ਜਿਹੜਾ ਪ੍ਰਾਈਜ਼ ਬੌਂਡ ਵਾਲਾ ਸੀ ਨਾ, ਮੈਨੂੰ ਨਹੀਂ ਪਤਾ, ਮੈਂ ਜ਼ਿੰਦਗੀ 'ਚ ਇੱਕੋ ਵਾਰੀ ਪ੍ਰਾਈਜ਼ ਬੌਂਡ ਖਰੀਦੇ, ਉਹ ਵੀ ਕਿੱਦਾਂ। ਹੁਣ ਦੁਪਹਿਰੇ ਉਹ ਇੰਜ ਤੇ ਬੈਠਾ ਹੁੰਦਾ ਸੀ, ਉਦੋਂ ਨੰਬਰ ਚੱਲਦੇ ਹੁੰਦੇ ਸੀ 1 ਤੋਂ 100 ਨੰਬਰ ਆ, ਕਾਪੀ ਤੇ ਤੋੜ ਕੇ ਵੀ ਦੇਣਾ 2 ਰੁਪਏ ਦਾ ਇੱਕ ਨੰਬਰ, ਯਾਨੀ ਪੂਰੀ ਕਾਪੀ ਲੈ ਲਓ, ਤੇ ਭਾਵੇਂ ਉੱਪਰਲੇ 2 ਰੁਪਏ ਦੇ 10 ਰੁਪਏ ਦੇ ਵੀ ਲੈ ਲਓ, ਕਾਪੀ 'ਚੋਂ ਪਰਚੀਆਂ। ਇੱਕ ਕਰੈਕਟਰ ਆਇਆ ਸਾਈਕਲ ਤੇ ਰੁਕਿਆ, ਤੇ ਉਹਨੂੰ ਨਾ ਉਹ ਕਹਿੰਦਾ ਉਹ 2 ਕਾਪੀਆਂ ਟੁੱਟੀਆਂ ਪਈਆਂ ਉੱਪਰ, ਯਾਨੀ 100 ਦੀਆਂ ਪੂਰੀਆਂ ਕਾਪੀਆਂ ਉਹਨੇ ਖੋਲ ਕੇ ਨਾ ਰੱਟਾ ਕਾਰਡ ਟੈਪ ਹੁੰਦੇ ਸੀ, ਤੇ ਉਹਨੇ ਇੰਜ ਕਰਕੇ ਰੱਖੇ ਨੇ। ਤੇ ਉਹ ਕਰੈਕਟਰ ਆਇਆ, ਉਹਨੇ ਇੱਕ ਦੇ ਉੱਤੋਂ 95 ਕਾਰਡ ਚੁੱਕੇ, ਇੱਕ ਦੇ ਉੱਪਰਲੇ 5 ਰੱਖ ਕੇ ਥੱਲੇ 95 ਚੁੱਕੇ, 190 ਕਾਰਡ ਲੈ ਗਿਆ, ਤੇ 5 ਕਾਰਡ ਛੱਡ ਗਿਆ ਉੱਥੇ। ਤੇ ਮੈਂ ਸੋਚਣਾ, ਮੈਂ ਕਿਹਾ ਯਾਰ ਇਹੋ ਜਿਹੇ ਬਦਕਿਸਮਤੇ ਹੁੰਦੇ ਨੇ ਵੀ ਤੂੰ 190 ਕਾਰਡ ਲੈ ਲੈ 380 ਰੁਪਏ ਦੇ, ਤੇ ਤੂੰ 40 ਰੁਪਈਆਂ ਦੇ ਉਹ ਵੀ ਲੈ ਜਾ। ਉਹਨੂੰ ਮੈਂ ਕਿਹਾ ਲੈ 40 ਰੁਪਈਆ ਮੈਨੂੰ ਦੇ ਦੇ। ਯਾਰ ਤੂੰ ਯਕੀਨ ਕਰੇਗਾ, ਅੱਲਾਹ ਪਾਕ ਦੀ ਕਸਮ, ਇੱਕ ਉਹਦੇ ਚੋਂ ਲੱਗਾ, ਇੱਕ ਉਹਦੇ ਚੋਂ ਲੱਗਾ। 3600 ਰੁਪਈਆ ਲੱਗਾ, 1800 ਉਹਦੇ ਚੋਂ, 18 ਉਸੇ ਤੋਂ ਮੈਂ ਰਿਕਾਰਡਿੰਗ ਵਾਲੀ ਪ੍ਰੀ ਲੈ ਕੇ ਆਇਆ ਯਾਰ। ਜਦੋਂ ਮੈਂ ਗਾਉਣਾ ਸੀ ਨਾ, ਤੇ ਰਿਕਾਰਡਿੰਗ ਵਾਲੀ ਪ੍ਰੀ ਹੈ ਨਹੀਂ ਸੀ ਕਿ ਗਾ ਤੇ ਮੈਂ ਰਿਹਾ, ਹੁਣ ਇਹਨੂੰ ਰਿਕਾਰਡ ਕਿੱਥੇ ਕਰਾਂ। ਉਹ ਮੈਂ ਪਹਿਲੀ ਵਾਰੀ 3600 ਦੀ ਉਹ ਉਹਨਾਂ ਪੈਸਿਆਂ ਦੀ ਲੈ ਕੇ ਆਇਆ ਸੀ। ਉਸ ਤੋਂ ਬਾਅਦ ਉਹਨੇ ਮੈਨੂੰ ਬੜਾ ਜ਼ੋਰ ਲਾਇਆ, ਉਹ ਤੇਰੀ ਬੜੀ ਕਿਸਮਤ ਹੀ। ਮੈਂ ਕਿਹਾ ਮਾਂ ਮੈਨੂੰ ਪਤਾ ਹੈ ਹੁਣ ਮੇਰੇ ਜਾੜ ਸ਼ੁਰੂ ਹੋ ਗਿਆ, ਇਹ ਮੈਂ ਕਿਹਾ ਮੈਂ ਇਸ ਪਾਸੇ ਵਾਪਸ ਕਰਨੇ ਪੈਣੇ, ਜ਼ਿੰਦਗੀ 'ਚ ਨਹੀਂ ਕਦੀ ਆਉਣਾ। ਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਫਿਰ ਮੈਂ ਰਾਤ ਦਿਨ ਲਾਹੌਰ ਸਟਰਗਲ ਕੱਲਾ ਹੀ। ਤੇ ਫਿਰ ਹੁਣ ਉਹ ਕੁਛ ਲੋਕ ਜਿਹੜੇ ਕਹਿੰਦੇ ਨੇ ਨਾ ਕਿ ਅਸੀਂ ਪਤਾ ਨਹੀਂ ਕੀ ਆ, ਜਾਂ ਸਾਡੀ ਵਜ੍ਹਾ ਨਾਲ ਇੱਦਾਂ, ਤੇ ਭਾਵੇਂ ਸਟਰਗਲ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਜੀ ਬਿਲਕੁਲ, ਤੈਨੂੰ ਮੈਂ ਤੁਹਾਨੂੰ ਸਟਰਗਲ ਕਰਨੀ ਨਹੀਂ ਪਈ, ਅੱਲਾ ਦੀ ਕਸਮ ਹੈ ਤੁਹਾਨੂੰ ਕਰਨੀ ਨਹੀਂ ਪਈ। ਤੁਸੀਂ 2-4 ਮਹੀਨੇ 6 ਮਹੀਨੇ ਜਾਂ ਸਾਲ ਮੇਰੇ ਨਾਲ ਕੱਟਿਆ, ਉਹ ਵੀ ਮੈਂ ਇੱਦਾਂ ਨਹੀਂ ਕਟਾਇਆ ਕਿ ਤੁਹਾਨੂੰ ਜਿਹੜੇ ਤੁਸੀਂ ਆਪਣੇ ਕੰਮ ਕਰ ਰਹੇ ਹੋ ਤੁਸੀਂ ਛੱਡ ਦਿੱਤੇ। ਰਾਤ ਨੂੰ ਤੁਸੀਂ ਆ ਗਏ ਮੇਰੇ ਨਾਲ ਸ਼ੋਅ ਕਰ ਲਿਆ, ਉਸ ਤੋਂ ਬਾਅਦ ਜਦੋਂ ਦਾ ਆਪਣਾ ਸੈਟਅਪ ਸ਼ੁਰੂ ਹੋਇਆ ਉਦੋਂ ਦੀ ਮਾਸ਼ਾਅੱਲਾ ਤੁਹਾਡੀ ਸੈਲਰੀ ਜਾ ਰਹੀ, ਪੂਰਾ ਕਰੋਨਾ ਲੰਘਿਆ ਆਪਣੀ ਸੈਲਰੀ ਜਾ ਰਹੀ, ਠੀਕ ਹੈ ਨਾ। ਉਹ ਪਲੇਟ 'ਚ ਰੱਖ ਕੇ ਦੇਣ ਵਾਲਾ ਹਿਸਾਬ ਆ ਕੇ ਭਾਵੇਂ ਆ ਲਓ ਫਰੀਦ ਸਾਹਿਬ। ਤੇ ਹੁਣ ਫਰੀਦ ਸਾਹਿਬ ਤੁਸੀਂ ਕੱਲ ਨੂੰ ਕਹੋ ਵੀ ਅਸੀਂ ਕੁਛ ਨਹੀਂ, ਤੇ ਜਾਨੀ ਸਾਹਿਬ ਵੀ ਕੁਛ ਨਹੀਂ, ਸਾਡੀ ਵਜ੍ਹਾ ਤੋਂ ਜਾਂਦੇ, ਇਹ ਬੇਵਕੂਫੀ ਹੈ। ਲੇਕਿਨ ਉਸਤਾਦ ਜੀ ਜਿੱਥੋਂ ਤੱਕ ਮੈਨੂੰ ਯਾਦ ਹੈ, ਮੇਰੇ ਵਾਲਦ ਸਾਹਿਬ ਪਹਾੜ ਖਰੀਦਦੇ ਹੁੰਦੇ ਸਨ, ਅਸੀਂ ਪਹਾੜ ਖਰੀਦ ਕੇ ਨਾ ਕ੍ਰੈਸ਼ਰ ਮਸ਼ੀਨਾਂ ਲਾਈਆਂ ਹੁੰਦੀਆਂ ਸੀ,
ਤੇ ਉਹ ਅਸੀਂ ਲਿਆ ਕੇ ਇੱਥੇ ਫਿਰ ਉਹ ਮਤਲਬ ਤੁਹਾਨੂੰ ਪਤਾ ਟੈਲਕਮ ਪਾਊਡਰ ਬਣਦਾ ਸੀ ਉਹਦਾ, ਮੁxtਲਿਫ ਧਾਤਾਂ 'ਚ, ਮੁxtਲਿਫ ਸਾਬਣਾਂ 'ਚ, ਕਰੀਮਾਂ 'ਚ ਉਹ ਇਸਤੇਮਾਲ ਕਰਦੇ ਸੀ। ਇਹ ਸਾਡਾ ਕਾਰੋਬਾਰ ਸੀ ਜੀ। ਫਿਰ ਅਸੀਂ ਮਤਲਬ ਸਾਊਦੀ ਅਰਬ ਕੋ ਤੇਲ ਖਰੀਦਣ ਦਾ ਸੋਚਿਆ, ਅੱਬਾ ਜੀ ਨੇ ਵਾਅਦਾ ਵੀ ਕਰ ਲਿਆ ਸਾਰਾ ਕੁਝ, ਤੇ ਸਾਊਦੀ ਅਰਬ ਨੂੰ ਕਿਹਾ ਵੀ ਕਿ ਤੇਲ ਦੇ, ਤੇ ਉਹਨਾਂ ਨੇ ਭਾਗ ਇੰਨੀ ਕੁ ਭਲੀ ਦੇ ਵਿੱਚ ਚਲੋ ਅੱਛਾ ਮੋਗੀ ਗੱਲ ਹੁਣ ਮੋਗੀ। ਹਾਂਜੀ ਲੋ ਜੀ, ਉਸ ਤੋਂ ਬਾਅਦ ਫਿਰ ਮਕਸਦ ਇਹ ਗੱਲ ਕਰਨ ਦਾ ਨਾਜ਼ਰੀਨ ਕਿ ਉਹ ਮੈਂ ਕੱਲਾ ਹੀ ਤੁਰਿਆ। ਮਤਲਬ ਕੁਝ ਲੋਕ ਕਹਿੰਦੇ ਨਾ ਜੀ ਜਾਨੀ ਆਪ ਕੁਛ ਨਹੀਂ ਜੀ, ਇਹ ਮੁੰਡਿਆਂ ਕੋ ਕੰਮ ਕਰਾ ਕੇ ਤੇ ਆਪਣਾ ਨਾਂ ਲਾ ਲੈਂਦਾ ਜੀ ਇਹ ਉਹ। ਤੇ ਭਾਈ ਨੇ ਇਹ ਤੇ ਜੁਮਾ 8 ਦਿਨ ਹੋਏ ਨੇ। ਉਸ ਤੋਂ ਪਹਿਲੇ ਬੱਟ ਵੱਡੀ ਫਿਲਮ, 8-10 ਫਿਲਮਾਂ ਡਬਿੰਗ ਵਾਲੀਆਂ ਫਿਲਮ, ਫਿਰ ਚਾਚਾ ਬੂਟਾ, ਫਿਰ ਹੋਰ ਪਤਾ ਨਹੀਂ ਕਿਹੜੀ ਕਿਹੜੀ ਡਬਿੰਗ ਕਲਿੱਪਸ, ਉਦੋਂ ਕੋਈ ਮੇਰੇ ਨਾਲ ਨਹੀਂ ਸੀ ਹੁੰਦਾ। ਤੇ ਹੁਣ ਇਹ ਕਹਿ ਲਓ ਵੀ ਥੋੜਾ ਜਿਹਾ ਯਾਰ ਚਲੋ ਸਾਥ ਮਿਲ ਕੇ। ਤੋ ਇਹ ਬਾਕੀ ਰਿਜ਼ਕ ਅੱਲਾ ਦੀ ਜ਼ਾਤ ਨੇ ਦੇਣਾ, ਤੁਸੀਂ ਖੋਹ ਲਓ। ਬਹੁਤ ਲੋਕ ਨਾ ਖੋਣ ਨੂੰ ਪੈਂਦੇ ਨੇ ਕਿ ਵੀ ਅਸੀਂ ਖੋਹ ਲਈਏ, ਪਤਾ ਨਹੀਂ ਖੋਇਆ ਨਹੀਂ ਜਾਂਦਾ। ਜਿੰਨਾ ਤੁਹਾਡੇ ਮੁਕੱਦਰਾਂ 'ਚ ਲਿਖਿਆ ਓਨਾ ਹੀ ਲੈਣਾ ਤੁਸੀਂ। ਉਹ ਤੁਸੀਂ ਸਿਰ 'ਚ ਖੇ ਪਵਾ ਕੇ, ਗੱਦਾਰੀ ਕਰਕੇ, ਕਿਸੇ ਨਾਲ ਧੋਖਾ ਕਰਕੇ, ਠੀਕ ਆ ਨਾ, ਕਿਸੇ ਦੇ ਜੋ ਕਰਕੇ ਲੈ ਲਓ, ਜਾਂ ਤੁਸੀਂ ਇੱਕ ਨਸਲੀ ਬੰਦੇ ਬਣ ਕੇ ਲੈ ਲਓ, ਤੁਹਾਨੂੰ ਦੇਣਾ ਅੱਲਾ ਨੇ ਓਨਾ ਹੀ ਆ। ਠੀਕ ਆ ਨਾ। ਇਹ ਗਲਤ ਗੱਲ ਆ ਕਿ ਤੁਸੀਂ ਅਗਰ ਦੌੜ ਭੱਜ ਕਰਕੇ ਜਾਂ ਕੋਈ ਸ਼ੋਖੀ ਕਰਕੇ ਤਾਂ ਤੁਸੀਂ ਸਮਝੋ ਕਿ ਅਸੀਂ ਰਿਜ਼ਕ ਤੇ ਉਹਨੇ ਬੰਦਿਆਂ ਦੇ ਅੱਲਾ ਮਾਫੀ ਦੇ ਹੱਥ 'ਚ ਰੱਖਿਆ ਹੁੰਦਾ, ਤੇ ਸ਼ਾਇਦ ਇੱਥੇ ਬੰਦਾ ਹੀ ਕੋਈ ਨਾ ਨਜ਼ਰ ਆਉਂਦਾ। ਸਹੀ ਗੱਲ ਉਸਤਾਦ ਜੀ। ਜਿਵੇਂ ਹੁਣ ਮੇਰੇ ਅੱਬੂ ਦਾ ਨਾ ਉਸਤਾਦ ਜੀ ਗੋਲਡ ਦਾ ਬਿਜ਼ਨਸ ਸੀਗਾ, ਜਿਹੜਾ ਡਾਇਮੰਡ ਵਗੈਰਾ ਪਰਚੇਜ਼ ਕਰਦੇ ਸੀ ਅਸੀਂ, ਤੇ ਗੋਲਡ ਵਗੈਰਾ ਅਸੀਂ ਪਰਚੇਜ਼ ਕਰਦੇ ਸੀਗੇ। ਉਹਦਾ ਜ਼ਰਾ ਜਿੰਨੀ ਨਹੀਂ ਸਾਡੇ ਦਿਲ 'ਚ ਗੱਲ ਆਈ ਸਹੀ ਚੋਰੀ ਚਾਰੀ ਇਹ ਉਹ। ਤੇ ਇਸ ਤੋਂ ਨਾਜ਼ਰੀਨ ਮੈਂ ਕਹਿ ਰਿਹਾ ਕਿ ਤੁਸੀਂ ਮੇਰੀ ਸਟੋਰੀ ਸੁਣ ਲਈ ਸਾਰੀ, ਤੇ ਆਪਣਾ ਬਹੁਤ ਖਿਆਲ ਰੱਖਣਾ। ਬਾਕੀ ਵੀ ਹੋਰ ਬਹੁਤ ਮਜ਼ੇਦਾਰ ਗੱਲਾਂ ਨੇ, ਬਹੁਤ ਮਜ਼ੇਦਾਰ ਗੱਲਾਂ ਨੇ। ਬਲਕਿ ਨਾ ਕਿਸੇ ਦਿਨ ਨਾ ਉਸ ਮਾਰਕੀਟ 'ਚ ਕੈਮਰਾ ਲੈ ਕੇ ਜਾਵਾਂਗੇ, ਮੈਂ ਆਪ ਵੀ ਵੇਖਾਂਗਾ। ਮੈਨੂੰ ਬੜਾ ਸ਼ੌਕ ਹੈ ਯਾਰ ਉਹ ਜਗ੍ਹਾ ਤੇ। ਜਿੱਦਾਂ ਮੈਂ ਮੁਲਤਾਨ ਆਪਣੇ ਘਰ ਗਿਆ ਸਾਂ, ਜਿੱਥੇ ਅਸੀਂ ਰਹੇ ਛੋਟੇ ਹੁੰਦੇ, ਉਹ ਵੀ ਮੈਂ ਦਿਖਾਇਆ ਸੀ 24 ਨਿਊਜ਼ ਤੇ ਜਦੋਂ ਮੈਂ ਆਉਂਦਾ ਸਾਂ। ਤੇ ਫਿਰ ਹੁਣ ਕਿਸੇ ਨੂੰ ਉਸ ਮਾਰਕੀਟ 'ਚ ਜਾਵਾਂਗੇ, ਤੁਹਾਨੂੰ ਮੈਂ ਦਿਖਾਵਾਂਗਾ ਕਿ ਇਹ ਦੁਕਾਨ ਸੀ, ਇੱਥੇ ਮੈਂ ਢੇਰੀਆਂ ਸੁਬਹ ਵੀ ਮੈਂ ਜੋ ਢੇਰੀ ਇੱਕ ਟੋਟਾ ਲਾ ਰਿਹਾ। ਮੈਂ ਲੋਕੀ ਕੀ ਕਰਦੇ ਸੀ, ਢੇਰੀ ਚੁੱਕੀ ਅੰਦਰ ਰੱਖਤੀ, ਸਵੇਰ ਨੂੰ ਬਾਹਰ ਰੱਖ ਕੇ ਸਿੱਧੀ ਕਰਤੀ। ਨਹੀਂ, ਮੈਂ ਸਵੇਰ ਨੂੰ ਬਾਹਰ ਰੱਖ ਕੇ ਉਹਦੇ ਤੋਂ ਇੱਕ ਪੀਸ ਇੰਜ ਕਰਕੇ ਇੱਕ ਪੀਸ, ਹਾਂ ਇੰਜ ਜਿਵੇਂ ਗੁਨੀਆਂ ਪੂਰਾ ਰੱਖ ਕੇ ਨਾ ਇੰਜ ਢੇਰੀ ਮੈਂ ਲਾਈ ਆ। ਤੇ ਮੈਂ ਸਵੇਰ 6 ਵਜੇ 7 ਵਜੇ ਚਲਾ ਜਾਂਦਾ ਸਾਂ ਕਿ ਮੈਂ ਢੇਰੀ ਇੰਜ ਲਾਉਣੀ ਕਿ ਕੋਈ ਦਾ ਦੁਕਾਨ ਵੇਖੇ ਤੇ ਮੌਤ ਪੈ ਜੇ ਉਹਨੂੰ। ਕਾਹਦੀ ਸਾਜੀ? ਕੱਪੜੇ ਦੀ ਢੇਰੀ ਨਾ 4-4 6-6 8-8 ਮੀਟਰ ਦੇ ਟੋਟੇ ਨੇ, ਪੂਰੀ ਢੇਰੀ ਆ। ਤੇ ਲੋਕੀ ਇੰਜ ਪੂਰੀ ਢੇਰੀ ਚੁੱਕਦੇ ਸੀ, ਦੁਕਾਨ ਦੇ ਬਾਹਰ ਦੁਕਾਨ ਰੱਖ ਲੈਂਦੇ ਸੀ। ਮੈਂ ਇੱਕ ਟੋਟਾ ਲਾਉਣਾ ਹੁੰਦਾ ਸੀ, ਗੁਣੀਆਂ ਨਾਲ ਸਾਈਡਾਂ ਕਰਕੇ ਆ। ਜਦੋਂ ਪੂਰੀ ਮੈਂ ਢੇਰੀ ਲਾ ਦੇਣਾ ਸੀ ਨਾ, ਤਾਂ ਇੰਜ ਲੱਗਦਾ ਸੀ ਕਿਸੇ ਸੋਹਣੇ ਨਾਈ ਨੇ ਨਾ ਕਟਿੰਗ ਕੀਤੀ ਹੈ, ਇੰਜ ਦਾ ਮੈਂ ਢੇਰੀ ਲਾਉਣਾ ਸਾਂ। ਤੇ ਜਾਵਾਂਗੇ ਇੰਜ ਮੈਂ ਢੇਰੀ ਲਾਈ ਆ। ਇੱਕ ਗਾਹਕ ਆਇਆ ਪੇਂਡੂ ਜਿਹਾ ਪਕੜੇ, ਕੀ ਭਾ? ਮੈਂ ਕਿਹਾ ਜੀ 22 ਰੁਪਏ ਮੀਟਰ ਸੀ, ਪਤਾ ਨਹੀਂ 21 ਰੁਪਏ। ਅੱਛਾ, ਉਹਨੇ ਇੰਜ ਢੇਰੀ ਨੂੰ ਹੱਥ ਪਾਇਆ, ਤਾਂ ਕਰਕੇ ਥੱਲੇ ਉਹਨੇ ਟੋਟਾ ਜੂ ਖਿੱਚਿਆ। ਮੈਨੂੰ ਇੰਜ ਲੱਗਾ ਉਹਨੇ ਮੇਰਾ ਕਲੇਜਾ ਖਿੱਚ ਲਿਆ ਕਿ ਮੈਂ 3 ਘੰਟੇ ਸਾਹਮਣੇ ਖਲੀਫਾ ਜੀ ਹੁੰਦੇ ਸੀ ਸਾਡੇ ਬਜ਼ੁਰਗ, ਤੇ ਉਹ ਨਾ ਮੈਂ ਉਹਨੂੰ ਕਿਹਾ ਯਾਰ ਤੂੰ ਮੈਨੂੰ ਦੱਸ, ਤੂੰ ਮੈਨੂੰ। ਤੇ ਉਹ ਖਲੀਫਾ ਜੀ ਸੁਬਹ ਆ ਜਾਂਦੇ ਸੀ, ਮਤਲਬ ਤਸਬੀਹ ਤੁਸਬੀਹ ਕਰਦੇ ਸੀ। ਉਹ 1.5 ਘੰਟੇ ਤੋਂ ਮੈਨੂੰ ਵੇਖ ਰਹੇ ਸੀ ਕਿ ਕੱਲਾ ਟੋਟਾ ਲਾ ਰਿਹਾ, ਤੇ ਉਹ ਹੈ ਵੀ ਵੱਡੇ ਸੀ ਸਾਡੀ ਮਾਰਕੀਟ 'ਚ। ਤੇ ਉਹ ਮੈਨੂੰ ਨਾ ਪਤਾ ਨਹੀਂ ਕੌਣ ਸੀ, ਭਾਵੇਂ ਅੱਛੀ ਆ ਗਏ ਜਾਂ ਕੋਈ, ਮੈਨੂੰ ਕਹਿੰਦਾ ਓਏ ਨਾ ਗਾਹਕ ਦਾ ਇਹਦਾ ਬਦਤਮੀਜ਼ ਨਹੀਂ ਕਰੀਦੀ। ਮਤਲਬ ਮੈਂ ਗਾਹਕ ਨੂੰ ਚੁੱਪ ਪੈ ਗਿਆ ਕਿ ਯਾਰ ਤੂੰ ਮੈਨੂੰ ਦੱਸ ਕਿਹੜਾ ਟੋਟਾ ਕੱਢਣਾ, ਮੈਂ ਤੈਨੂੰ ਕੱਢ ਦੇਵਾਂ, ਤੂੰ ਐ ਢੇਰੀ ਦੀ ਮਾਂ ਭੈਣੇ ਕਰ ਦਿੱਤੀ ਖਿੱਚ ਕੇ। ਤੇ ਉਹ ਮੈਨੂੰ ਉਹਨਾਂ ਨੇ ਝਾੜਿਆ, ਤੇ ਉਧਰੋਂ ਖਲੀਫਾ ਜੀ ਕਹਿੰਦੇ ਓਏ ਮੈਂ ਉਹਨੂੰ ਦੇਖਣ ਦਿਆਂ ਘੰਟਾ ਹੋ ਗਿਆ ਪੂਰਾ, ਉਹਨੇ ਏਡੀ ਮੁਹੱਬਤ ਨਾਲ ਢੇਰੀ ਲਾਈ ਆ, ਉਹਦਾ ਦਿਲ ਦੁਖਣਾ ਕਿਉਂ ਨਹੀਂ ਉਹਦਾ ਦਿਲ। ਚੱਲ ਉਹਨੂੰ ਹਲੇ ਨਹੀਂ ਪਤਾ, ਮਤਲਬ ਮੈਨੂੰ ਤੇ ਹਾਲਾਂਕਿ ਗਾਹਕ ਦਾ ਤੇ ਹੱਕ ਆ, ਤੇ ਮੈਂ ਇਦਾਂ ਲਾਈ ਆ ਵੀ ਜਿਵੇਂ ਮੈਂ ਵੇਚਣ ਨਹੀਂ ਦੇਣਾ ਹੁਣ ਸਾਰੀ ਦਿਹਾੜੀ ਨਾ ਮਜਾਲ ਆ ਕਿਸੇ ਦੀ। ਜਿਹੜਾ ਮੇਰੇ ਵਾਸਤੇ ਨਾ, ਮੈਂ ਹਰ ਗਾਹਕ ਨੂੰ ਕਹਿੰਦਾ ਨਹੀਂ ਭਾਣਾ ਅਸੀਂ ਵੇਚਣਾ ਹੀ ਨਹੀਂ, ਮੇਰੀ ਢੇਰੀ ਖਰਾਬ ਹੋਣੀ, ਅਸੀਂ ਨਹੀਂ ਵੇਚਣਾ ਕੁਛ। ਢੇਰੀ ਤੇ ਬਹਿ ਕੇ ਕਹਿਣਾ ਮੁੱਕ ਗਿਆ ਨਹੀਂ ਭਾਈ ਅਸੀਂ ਵੇਚਣਾ ਹੀ ਨਹੀਂ, ਤੂੰ ਡਬਲ ਕੀਮਤ ਤੇ ਦੇ ਤਾਂ ਵੀ ਨਹੀਂ ਵੇਚਣਾ, ਢੇਰੀ ਨਹੀਂ ਮੈਂ ਖਰਾਬ ਕਰਨੀ। ਇੰਜ ਦਾ ਹਿਸਾਬ ਹੁੰਦਾ। ਟੀਮ ਦੀ ਗੱਲ ਹੋ ਰਹੀ ਹੈ ਭਾਈ, ਅੱਲਾਹ ਤਾਲਾ ਨੇ ਤੁਹਾਨੂੰ ਜਿਹੜੀ ਇੱਜ਼ਤ ਦਿੱਤੀ ਆ, ਉਹ ਮੈਂ ਜੋ ਹਿਸਾਬ ਲਾਇਆ ਨਾ, ਟੀਮ ਤੋਂ ਬਾਅਦ ਤੁਸੀਂ ਥੋੜਾ ਜਿਹਾ ਕੰਮ ਚੋਰ ਹੋ ਗਏ। ਹਾਂ, ਟੀਮ ਨੇ ਮੈਨੂੰ ਹੱਡ ਹਰਾਮ ਕਰ ਦਿੱਤਾ। ਇਹ ਮੰਨਣ ਵਾਲੀ ਗੱਲ ਆ ਕਿ ਮੈਨੂੰ ਹੱਡ ਹਰਾਮ ਕਰ ਦਿੱਤਾ। ਮੈਂ ਇਹਨਾਂ ਦੇ ਸਿਰ ਤੇ ਬੈਠਾ ਰਿਹਾ, ਕਰਦਾ ਰਿਹਾ ਸਾਰਾ ਇਹਨਾਂ ਦੇ ਹੱਥ 'ਚ ਕਿ ਚਲੋ ਯਾਰ ਕਰੀ ਜਾਓ ਇਹ ਉਹ ਸਭ ਕੁਝ, ਠੀਕ ਹੈ ਨਾ। ਦੇਖੋ ਉਸਤਾਦ ਜੀ, ਟੀਮ ਤੇ ਮੇਰੇ ਵਰਗੇ ਜਿੱਥੇ ਨਿਹਾਲ ਜਾਂ ਨਾਇਬ ਲੋਕ ਹੋਣ, ਉਹ ਟੀਮ ਦਾ ਉਸਤਾਦ ਜੀ ਲੈਵਲ ਮਿਆਰ ਜਿਹੜਾ ਉਹ ਅੱਪਰ ਲੈਵਲ ਹੁੰਦਾ ਯਾਰ। ਮੇਰੀ ਟੀਮ ਦਾ ਇੱਕ ਬੰਦਾ ਜਿਹੜਾ ਨਾ ਭਾਈ, ਉਹ ਆਪਣੀ ਮਿਸਾਲ ਆ। ਸਾਡੇ ਲਈ ਆਪਣੇ ਲਈ ਕਲੈਪ ਹੀ ਆ। ਕਰੋ ਤੂੰ ਬੇਟੇ, ਤੂੰ ਨਿਹਾਲ ਆ। ਹਾਂ ਉਸਤਾਦ ਜੀ, ਹੁਣ ਮਾਰਕੀਟ 'ਚ ਕਦੋਂ ਜਾਣਾ? ਬਸ ਚੱਲੇ ਕਿਸੇ ਦਿਨ ਵਲੋਗ ਬਣਾਵਾਂਗੇ ਉਸਤਾਦ ਜੀ। ਮਾਰਕੀਟ 'ਚ ਵੀ ਜਾਣਾ, ਉਹ ਗੋਲਡ ਸਮਿਥ ਕੋ ਵੀ ਜਾਣਾ, ਅੱਬੂ ਦਾ ਉਹਦੇ ਨਾਲ ਲੈਣ ਦੇਣ ਨੇ। ਗੋਲਡ ਸਮਿਥ ਰੈਸਲਰ ਸੀ। ਤੂੰ ਕੰਪਨੀ ਨਾਲ ਨਾ ਪੀਜ਼ਾ ਖਾਣ ਚਲ ਗਿਆ, ਹੁਣ ਪਤਾ ਪੁਤਾ ਕੋਈ ਨਹੀਂ, ਤੇ ਉਹਨੂੰ ਕਹਿ ਰਿਹਾ ਬਾਥੂ ਫਲੇਵਰ ਮੰਗਾ ਲਈ। ਚਲ ਠੀਕ।
ਬਾਥੂ ਸਾਜੀ ਕਸੋਟੀ ਰਹੇਗੀ ਅੱਜ ਕਸੋਟੀ ਅਗਲੇ ਪ੍ਰੋਗਰਾਮ 'ਚ ਕਰਾਂਗੇ। ਮੈਂ ਤੁਹਾਨੂੰ ਐਸੀ ਇੱਕ ਸ਼ਖਸੀਅਤ ਬੁਝਾਉਣੀ ਆ ਅੱਛਾ ਬਈ, ਤੁਸੀਂ ਜਦੋਂ ਮੈਂ ਦੱਸਣਾ ਨਾ ਉਹਦਾ ਨਾਂ ਤੇ ਤੁਹਾਨੂੰ 50 ਸਵਾਲ ਜਾਓ। ਚਲੋ ਕੀ ਤਾਂ ਔਰ ਦੁਨੀਆ ਦੀ ਮਸ਼ਹੂਰ ਤਰੀਨ ਸ਼ਖਸੀਅਤ ਆ, ਠੀਕ ਹੈ ਜੀ, ਮਸ਼ਹੂਰ ਤਰੀਨ। 50 ਸਵਾਲ ਵਾਹ ਵਾਹ ਵਾਹ, ਵੱਡੀ ਆਫਰ। ਅਗਲੇ ਪ੍ਰੋਗਰਾਮ 'ਚ ਠੀਕ 50 ਸਵਾਲ, ਪੂਰਾ ਪ੍ਰੋਗਰਾਮ ਕਸੋਟੀ ਤੇ ਕਰਾਂਗੇ ਅਗਲਾ। ਚਲੋ ਠੀਕ ਸ਼ਖਸੀਅਤ ਐਸੀ ਮੈਂ ਜ਼ਿਹਨ 'ਚ ਰੱਖੀ ਆ ਕਿ 50 ਸਵਾਲ ਤੁਸੀਂ ਕਰਨੇ ਨੇ, ਆਪਣੀ ਮਰਜ਼ੀ ਦੇ ਮੈਨੂੰ ਪੁੱਛੀ ਜਾਣਾ, ਐਦਾਂ ਵਾ ਤੁਸੀਂ ਐਂਡ ਤੇ ਉਸ ਬੰਦੇ ਤੱਕ ਪਹੁੰਚਣਾ। ਚਲੋ ਠੀਕ। ਡਨ ਹੋ ਗਿਆ। ਓਕੇ ਲਓ ਜੀ, ਅਗਲੇ ਪ੍ਰੋਗਰਾਮ 'ਚ ਨਾਜ਼ਰੀਨ ਕਸੋਟੀ ਖੇਲੀ ਜਾਏਗੀ। ਮੈਂ ਇੱਕ ਬੰਦਾ ਜ਼ਿਹਨ 'ਚ ਹੋਏਗਾ, 50 ਸਵਾਲ, ਇਹ 10 15 20 ਨਹੀਂ, 50। ਜਾਓ, ਚਲੋ ਠੀਕ अपना बहुत ख्याल रखना नाज़रीन। रियाज का टाइम शुरू हो गया ते चलो, उठो इंशाअल्लाह यार, ताला निकलो यार। अपना ख्याल रखना।